ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਦਲਜੀਤ ਸਿੰਘ ਦੁਸਾਂਝ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਆ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਾਡੇ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਐਂਡਰਾਇਡ ਤੇ ਆਈਫੋਨ ਦੇ ਐਪ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈੱਟ ਤੇ ਫੇਸਬੁੱਕ ਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਅੱਜ ਜਿਹੜਾ ਦਿਨ ਹੈਗਾ ਸੋਮਵਾਰ, ਬਿਲਕੁਲ ਜੀ 26 ਤਰੀਕ ਹੈ ਮਾਰਚ ਦੀ 26 ਜੀ ਤੇ ਬਿਲਕੁਲ ਵੱਖ-ਵੱਖ ਗੱਲਾਂ ਕਰਾਂਗੇ ਕੀ ਕੁਛ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ, ਵਿਸ਼ਵ ਦੇ ਵਿੱਚ ਜਿਹੜੀਆਂ ਅਹਿਮ ਚੀਜ਼ਾਂ ਹੈ ਉਸ ਦੇ ਬਾਰੇ ਤੁਹਾਨੂੰ ਜਿਹੜੀਆਂ ਆਪਾਂ ਜਾਣਕਾਰੀਆਂ ਦੇਵਾਂਗੇ। ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ, ਜਿਸ ਦੇ ਵਿੱਚ ਸਪਾਂਸਰ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ ਪਰਮਜੀਤ ਕੌਰ ਬਾਸੀ ਫਰੀਮੰਟ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 722 7698 ਦੇ ਉੱਤੇ। ਤੇ ਹਰਜੋਤ ਸਿੰਘ ਜੀ ਅੱਜ ਦੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਜੇ ਸਭ ਤੋਂ ਪਹਿਲੀ ਜਿਹੜੀ ਪ੍ਰਮੁੱਖ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਜਿਹੜੇ ਪਿਛਲੇ ਜਿਹੜੇ ਵੀਕ ਦੇ ਵਿੱਚ ਜਿਹੜਾ ਆਪਾਂ ਦੇਖਿਆ ਸੀ ਕੁਝ ਦਿਨ ਪਹਿਲਾਂ, ਜਦੋਂ ਬ੍ਰਿਟੇਨ ਦੇ ਵਿੱਚ ਇੱਕ ਪੁਰਾਣਾ ਜਿਹੜਾ KGB ਦਾ ਜਸੂਸ ਸੀਗਾ, ਰਸ਼ੀਆ ਦਾ ਜਸੂਸ ਸੀ, ਜਿਸ ਨੇ ਬਾਅਦ ਦੇ ਵਿੱਚ ਬ੍ਰਿਟੇਨ ਦੇ ਲਈ ਜਿਹੜੀ ਜਸੂਸੀ ਕਰਨੀ ਸ਼ੁਰੂ ਕਰ ਦਿੱਤੀ ਸੀ, ਉਸ ਨੂੰ ਤੇ ਉਹਦੀ ਕੁੜੀ ਨੂੰ ਜਿਹੜਾ ਇੱਕ ਬਹੁਤ ਹੀ ਜ਼ਹਿਰੀਲੀ ਚੀਜ਼ ਦੇ ਕੇ ਮਿਲਟਰੀ ਗ੍ਰੇਡ ਨਰਵ ਏਜੰਟ ਦੇ ਨਾਲ ਮਾਰਨ ਦੀ ਜਿਹੜੀ ਉਦੋਂ ਉਹਨਾਂ ਦੇ ਉੱਤੇ ਕੋਸ਼ਿਸ਼ ਕੀਤੀ ਸੀ। ਉਸ ਦੇ ਚੱਲਦਿਆਂ ਉਦੋਂ ਬਾਅਦ ਦੇ ਵਿੱਚ ਬ੍ਰਿਟੇਨ ਨੇ ਕਿੰਨੇ ਹੀ ਜਿਹੜੇ ਰਸ਼ੀਅਨ ਡਿਪਲੋਮੈਟ ਜਿਹੜੇ ਸੀਗੇ ਉਹਨਾਂ ਨੂੰ ਦੇਸ਼ ਜਿਹੜੇ ਕੱਢਣ ਦੇ, ਦੇਸ਼ ਛੱਡਣ ਦੇ ਜਿਹੜੇ ਹੁਕਮ ਦੇ ਦਿੱਤੇ ਸੀ। ਉਸੇ ਦੇ ਚੱਲਦਿਆਂ ਅੱਜ ਜਿਹੜੇ ਅਮਰੀਕਾ ਵਾਲਿਆਂ ਨੇ ਵੀ ਜਿਹੜੇ ਆ 60 ਜਿਹੜੇ ਰਸ਼ੀਅਨ ਇੰਟੈਲੀਜੈਂਸ ਆਫਿਸਰ ਜਿਹੜੇ ਅਮਰੀਕਾ ਦੇ ਵਿੱਚ ਕੰਮ ਕਰ ਰਹੇ ਸੀ ਉਹਨਾਂ ਨੂੰ ਦੇਸ਼ ਨਿਕਾਲਾ ਜਿਹੜਾ ਉਹ ਦੇ ਦਿੱਤਾ ਆ। ਬਿਲਕੁਲ 100 ਦੇ ਕਰੀਬ ਜਿਹੜੇ ਰਸ਼ੀਅਨ ਡਿਪਲੋਮੈਟਸ ਹੈਗੇ ਆ ਜਾਂ ਉਹਨਾਂ ਦੇ ਆਫਿਸ ਦੇ ਵਿੱਚ ਰਸ਼ੀਅਨ ਐਮਬੈਸੀਜ਼ ਦੇ ਵਿੱਚ ਕੰਮ ਕਰਦੇ ਆਲ ਓਵਰ ਦੀ ਵਰਲਡ, ਉਹਨਾਂ ਨੂੰ ਉਹਨਾਂ ਮੁਲਕਾਂ ਦੇ ਵਿੱਚੋਂ ਕੱਢਿਆ ਗਿਆ। ਤੇ ਪ੍ਰੈਜ਼ੀਡੈਂਟ ਟਰੰਪ ਨੇ ਤਾਂ ਹੁਣ ਸਿਰਾ ਹੀ ਲਾਤਾ, ਅੱਜ 60 ਦੇ ਕਰੀਬ ਜਿਹੜੇ ਕੱਢ ਦਿੱਤੇ ਹੈਗੇ USA ਦੇ ਵਿੱਚੋਂ। ਤੇ ਉਹਨਾਂ ਨੂੰ ਜਿਹੜਾ ਰਸ਼ੀਆ ਦਾ ਜਿਹੜਾ USA ਦੇ ਸਿਆਟਲ ਦੇ ਵਿੱਚ ਜਿਹੜਾ ਆਫਿਸ ਆ ਕੌਂਸੂਲੇਟ ਦਾ, ਉਹਨੇ ਬੰਦ ਕਰਤਾ ਤੇ 7 ਦਿਨ ਦਿੱਤੇ ਹੈਗੇ ਆ ਵੀ ਆਪਣੇ ਪਰਿਵਾਰਾਂ ਸਮੇਤ ਅਮਰੀਕਾ ਦੇ ਵਿੱਚੋਂ ਨਿਕਲ ਜਾਓ। ਸੋ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਹੈਗੇ ਆ ਬ੍ਰਿਟੇਨ ਤੇ ਇਸੇ ਤਰ੍ਹਾਂ ਇਟਲੀ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਮੁਲਕ ਆ, ਉਹਨਾਂ ਨੇ ਡੈਨਮਾਰਕ, ਫਰਾਂਸ, ਜਰਮਨੀ ਤੇ 14 ਯੂਰਪੀਅਨ ਯੂਨੀਅਨ ਮੈਂਬਰ ਨੇਸ਼ਨ ਜਿਹੜੀਆਂ ਆ, ਉਹਨਾਂ ਨੇ ਰਸ਼ੀਅਨਸ ਨੂੰ ਉੱਥੋਂ ਕੱਢਿਆ ਆ। ਵੀ ਬਹੁਤ ਮਾੜੀ ਗੱਲ ਹੈਗੀ ਆ ਵੀ ਤੁਸੀਂ ਕਿਸ ਤਰ੍ਹਾਂ ਜਿਹੜਾ ਦੂਸਰੇ ਮੁਲਕ ਦੇ ਵਿੱਚ ਬੰਦਾ ਰਹਿ ਰਿਹਾ, ਚਾਹੇ ਜਿਸ ਤਰ੍ਹਾਂ ਮਰਜ਼ੀ ਸੀ, ਉਹਨੂੰ ਤੁਸੀਂ ਨਰਵ ਗੈਸ ਜਾਂ ਨਰਵ ਦਾ ਜਿਹੜਾ ਮਟੀਰੀਅਲ ਜਿਹੜਾ ਰਸਾਇਣਕ ਦੇ ਕੇ ਮਾਰਨ ਦੀ ਟਰਾਈ ਕੀਤੀ ਹੈਗੀ ਆ। ਇਸ ਤਰ੍ਹਾਂ ਲੱਗਦਾ ਹੈ ਵੀ ਜਿੱਦਾਂ ਪੂਰਾ ਵਰਲਡ ਜਿਹੜਾ ਆ ਹੁਣ ਰਸ਼ੀਆ ਦੇ ਅਗੇਂਸਟ ਹੋਇਆ ਪਿਆ ਇਸ ਇਸ਼ੂ ਦੇ ਉੱਤੇ। ਆਈ ਥਿੰਕ ਹਰਜੋਤ ਸਿੰਘ ਜੀ ਇਸ ਦੇ ਪਿੱਛੇ ਜੇ ਥੋੜੀ ਜੀ ਆਪਾਂ ਦੇਖੀਏ ਤੇ ਮੈਨੂੰ ਇਦਾਂ ਲੱਗਦਾ ਵੀ ਕਿਉਂਕਿ ਦੁਬਾਰਾ ਵਲਾਦੀਮੀਰ ਪੁਤਿਨ ਜਿਹੜੇ ਜਿੱਤੇ ਆ ਤੇ ਲੋਕ ਕਿਤੇ ਨਾ ਕਿਤੇ ਉਹਨਾਂ ਦੀਆਂ ਨੀਤੀਆਂ ਤੋਂ ਬਹੁਤੇ ਹਿਸਾਬ ਦੇ ਨਾਲ ਖੁਸ਼ ਨਹੀਂ ਨੇ ਜੀ। ਕਾਰਨ ਇਹੀ ਆ ਵੀ ਸਭ ਨੂੰ ਪਤਾ ਹੈ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹ ਕੰਮ ਜਿਹੜਾ ਕਰ ਰਹੇ ਨੇ ਤੇ ਹੁਣ 6 ਸਾਲ ਦੇ ਲਈ ਘੱਟੋ ਘੱਟ ਹੋਰ ਜਿਹੜੇ ਉਹ ਰਾਸ਼ਟਰਪਤੀ ਉਹ ਬਣ ਚੁੱਕੇ ਨੇ। ਇਸੇ ਦੇ ਚੱਲਦਿਆਂ ਜਿੱਦਾਂ ਆਪਾਂ ਦੱਸ ਹੀ ਰਹੇ ਇਸ ਖਬਰ ਦੇ ਵਿੱਚ ਜਿਹੜਾ US ਦਾ ਜਿਹੜਾ ਰਸ਼ੀਅਨ ਅੰਬੈਸਡਰ ਟੂ US ਹੈ
ਹੈਗਾ ਐਂਟੋਲੀ ਐਂਟਨੋਵ ਉਸ ਨੂੰ ਜਿਹੜਾ ਸਟੇਟ ਡਿਪਾਰਟਮੈਂਟ ਨੇ ਬੁਲਾਇਆ ਸੀਗਾ ਤੇ ਅੱਜ ਸਵੇਰ ਦੀਆਂ ਹੀ ਜਿਹੜੀਆਂ ਗੱਲਾਂ ਆ ਤੇ ਉਹਨਾਂ ਨੂੰ ਜਿਹੜਾ ਉਹ ਦੱਸ ਦਿੱਤਾ ਸੀਗਾ ਵੀ ਨਿਕਲ ਜਾਓ ਤੁਸੀਂ ਇੱਥੇ, ਜਿਨ੍ਹਾਂ ਦੇ ਵਿੱਚ 48 ਜਿਹੜੇ ਬੰਦੇ ਆ ਰਸ਼ੀਅਨ ਐਮਬੈਸੀ ਜਿਹੜੇ ਕੰਮ ਕਰਦੇ ਜਿੱਦਾਂ ਤੁਸੀਂ ਦੱਸਿਆ, ਤੇ 12 ਰਸ਼ੀਅਨ ਜਿਹੜੇ ਅਜਿਹੇ ਸੀਗੇ ਜਿਹੜੇ UN ਦੇ ਮਿਸ਼ਨ ਨੂੰ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਸੀਗੇ। ਸੋ ਜੇ ਤੁਸੀਂ ਹੈਡਲਾਈਨ ਦੇਖੋ ਤਾਂ ਸਾਰਿਆਂ ਨੂੰ ਇੰਟੈਲੀਜੈਂਸ ਅਫਸਰ ਹੀ ਜਿਹੜਾ ਉਹਨਾਂ ਨੇ ਜਿਹੜਾ ਉਹ ਗਰਦਾਨ ਕੇ ਜਿਹੜਾ ਉਹਨਾਂ ਨੂੰ ਇੱਥੋਂ ਜਿਹੜਾ ਹੁਣ ਕੱਢ ਦਿੱਤਾ ਆ। ਅਜੇ ਥੋੜੇ ਦਿਨਾਂ ਬਾਅਦ ਹੀ ਹੋਇਆ ਜਦੋਂ ਇਹ ਇਲੈਕਸ਼ਨ ਜਿੱਤਣ ਤੋਂ ਬਾਅਦ ਜਦੋਂ ਇਹ ਰਿਪੋਰਟਾਂ ਸਾਹਮਣੇ ਆਈਆਂ ਸੀ ਵੀ ਰਾਸ਼ਟਰਪਤੀ ਟਰੰਪ ਨੂੰ ਆਖਿਆ ਗਿਆ ਸੀਗਾ ਵੀ ਭਾਈ ਵਲਾਦੀਮਿਰ ਪੁਤਿਨ ਨੂੰ ਵਧਾਈ ਨਹੀਂ ਦੇਣੀ ਉਹਦੀ ਜਿਹੜੀ ਜਿੱਤ ਦੇ ਉੱਤੇ, ਪਰ ਫਿਰ ਵੀ ਜਿਹੜੀ ਜ਼ੁਬਾਨ ਉਹਨਾਂ ਦੀ ਫਿਸਲੀ ਤੇ ਉਹ ਜਿਹੜੀ ਵਧਾਈ ਦੇ ਗਏ। ਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਵਧਾਈ ਦੇਣ ਤੋਂ ਬਾਅਦ ਦੇ ਵਿੱਚ ਇੱਕ ਜਿਹੜਾ ਸਖਤ ਸਟੈਂਡ ਜਿਹੜਾ ਲਿਆ ਆ, ਇਹ ਜਿਹੜਾ ਜੈਸਚਰ ਆ ਸਾਰਿਆਂ ਨੂੰ ਭੁਚੱਕਾ ਜਿਹੜਾ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਕਰ ਗਿਆ। ਆਈ ਗੈਸ UK ਵੱਲੋਂ ਤੇ ਯੂਰਪੀਅਨ ਦੇਸ਼ਾਂ ਦੇ ਵੱਲੋਂ ਜਿਹੜਾ ਜ਼ਿਆਦਾ ਪ੍ਰੈਸ਼ਰ ਸੀਗਾ, ਨਾਟੋ ਦੇ ਜਿਹੜੇ ਮੁਲਕਾਂ ਦੇ ਵੱਲੋਂ ਜ਼ਿਆਦਾ ਪ੍ਰੈਸ਼ਰ ਸੀਗਾ US ਦੇ ਉੱਤੇ ਵੀ ਇਸ ਚੀਜ਼ ਦੇ ਚੱਲਦੇ ਕੁਛ ਨਾ ਕੁਛ ਕੀਤਾ ਜਾਵੇ, ਕਿਉਂਕਿ ਇਹੀ ਚੀਜ਼ ਜਿਹੜੀ ਦੇਖੀ ਗਈ ਸੀ। ਰੈਕਸ ਟਿਲਰਸਨ ਨੇ ਵੀ ਇਸ ਦਾ ਵਿਰੋਧ ਕੀਤਾ ਸੀ, ਉਹਨਾਂ ਦੀ ਬਾਅਦ ਚ ਅਗਲੇ ਦਿਨ ਹੀ ਕਹਿੰਦੇ ਆ ਅਸਤੀਫਾ ਉਹਨਾਂ ਦਾ ਲੈ ਲਿਆ ਗਿਆ, ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ। ਉਧਰ UN ਦੇ ਵਿੱਚ ਜਿਹੜੀ US ਦੀ ਐਮਬੈਸਡਰ ਆ ਨਿੱਕੀ ਹੇਲੀ, ਉਹਨਾਂ ਨੇ UN ਦੇ ਵਿੱਚ ਵੀ ਉਹ ਜਿਹੜਾ ਇਸ਼ੂ ਜਿਹੜਾ ਇਹ ਚੱਕਿਆ ਸੀਗਾ। ਜੀ ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਵਾਈਟ ਹਾਊਸ ਦੇ ਜਿਹੜੇ ਸਪੋਕਸਪਰਸਨ ਆ ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਜਿਹੜਾ US ਨੇ ਇਹ ਐਕਸ਼ਨ ਲਿਆ ਹੈਗਾ, ਇਹਦੇ ਨਾਲ ਜਿਹੜੀ ਰਸ਼ੀਆ ਦੀ ਅਬਿਲਿਟੀ ਆ, ਰਸ਼ੀਆ ਦੀ ਕੋਸ਼ਿਸ਼ ਹੈਗੀ ਆ ਅਮਰੀਕਨ ਜਾਂ ਅਮਰੀਕਾ ਦੇ ਉੱਤੇ ਸਪਾਈ ਕਰਨ ਦੀ, ਉਹਨੂੰ ਇੱਕ ਤਰ੍ਹਾਂ ਨਾਲ ਘਟਾਇਆ ਗਿਆ ਆ। ਤੇ ਜਿਹੜੇ ਉਹ ਕਵਰਟ ਆਪਰੇਸ਼ਨ ਕਰ ਰਹੇ ਹੈਗੇ ਆ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਦੇ ਅਗੇਂਸਟ, ਉਹਨੂੰ ਇੱਕ ਤਰ੍ਹਾਂ ਨਾਲ ਖਤਮ ਕੀਤਾ ਗਿਆ ਆ। ਤੇ ਬ੍ਰਿਟੇਨ ਨੇ ਆਲਰੇਡੀ ਜਿਹੜੇ 23 ਦੇ ਕਰੀਬ ਜਿਹੜੇ ਰਸ਼ੀਅਨ ਡਿਪਲੋਮੈਟਸ ਆ ਉਹ ਕੱਢੇ ਗਏ ਆ ਬ੍ਰਿਟੇਨ ਦੇ ਵਿੱਚੋਂ। ਕਹਿੰਦੇ ਵੀ ਇਹ ਕੋਲਡ ਵਾਰ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਇਹ ਐਕਸ਼ਨ ਸੀ ਬ੍ਰਿਟੇਨ ਦਾ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ, ਬੀਤੇ ਜਿਹੜੇ ਆ ਵੀਕਐਂਡ ਦੇ ਉੱਤੇ ਮਾਰਚ ਫਾਰ ਆਵਰ ਲਾਈਵਜ਼ ਦਾ ਜਿਹੜਾ ਸੀਗਾ ਇੱਕ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਚੱਲਿਆ ਤੇ ਜਿਹੜੇ ਨਿਆਣਿਆਂ ਦੇ ਵੱਲੋਂ ਆਰਗੇਨਾਈਜ਼ ਕੀਤਾ ਗਿਆ, ਜਿਹੜਾ ਹੁਣ ਪਿਛਲੇ ਦਿਨਾਂ 'ਚ ਫਲੋਰੀਡਾ 'ਚ ਗੋਲੀਬਾਰੀ ਹੋਈ ਸੀ, ਗੋਲੀकांड ਹੋਇਆ ਸੀ ਸਕੂਲ ਦੇ ਵਿੱਚ ਜਿਸ ਵਿੱਚ 17 ਜਾਣੇ ਜਿਹੜੇ ਮਾਰੇ ਗਏ ਸੀਗੇ, ਤੇ ਉਹਦੇ ਜਿਹੜੇ ਚੱਲਦੇ ਆ ਇਹ ਸਾਰਾ ਕੁਝ ਇਹਨਾਂ ਨੇ ਮਾਰਚ ਕੀਤੇ। ਆਪਾਂ ਦੇਖਿਆ ਸੈਨ ਫਰਾਂਸਿਸਕੋ ਦੇ ਵਿੱਚ, ਓਕਲੈਂਡ 'ਚ, ਸੈਨ ਹੋਜ਼ੇ ਦੇ ਵਿੱਚ, ਨਿਊਯਾਰਕ, ਵਾਸ਼ਿੰਗਟਨ DC, ਜਿਹੜੇ ਟੈਕਸਸ ਦੇ ਵਿੱਚ, ਮੁਲਕ ਦੇ ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਸਾਰੇ ਜਾਣੇ ਲੋਕ ਮਿਲ ਜੁਲ ਕੇ ਉਹਨਾਂ ਨੇ ਗਨ ਕੰਟਰੋਲ ਨੂੰ ਲੈ ਕੇ ਜਿਹੜੀਆਂ ਗੱਲਾਂ ਕੀਤੀਆਂ। ਇਹੀ ਨਹੀਂ, ਵਿਸ਼ਵ ਦੇ ਹਰਜੋਤ ਸਿੰਘ ਜੀ ਕਈ ਹੋਰ ਮੁਲਕਾਂ ਨੇ ਵੀ ਇਸ ਮਾਰਚ ਫਾਰ ਆਵਰ ਲਾਈਵਜ਼ ਨੂੰ ਲੈ ਕੇ ਉਹਨਾਂ ਨੇ ਵੀ ਜਿਹੜੀ ਆ ਉਹਨਾਂ ਵਿੱਚ ਸਾਥ ਦਿੱਤਾ। ਤੇ ਜਿਹੜੀ ਐਮਾ ਗੋਨਜ਼ਾਲੇਸ ਆ ਜਿਹੜੀ ਉਹ ਕੁੜੀ ਜਿਹਨੇ ਉਸ ਤੋਂ ਬਾਅਦ ਦੇ ਵਿੱਚ ਆਉਂਦਿਆਂ ਹੀ ਆਈ ਕਾਲ ਦਿਸ BS ਵਾਲੀ ਜਿਹੜੀ ਸਪੀਚ ਦਿੱਤੀ ਸੀ, ਜਿਸ ਤੋਂ ਬਾਅਦ ਦੇ ਵਿੱਚ ਉਹ ਬਹੁਤ ਫੇਮਸ ਵੀ ਜਿਹੜੀ ਉਹ ਹੋਈ ਸੀ। ਟਾਈਮ ਦੇ ਜਿਹੜਾ ਮੈਗਜ਼ੀਨ ਉਸ ਦੇ ਕਵਰ ਦੇ ਉੱਤੇ 5 ਜਿਹੜੇ ਸਟੂਡੈਂਟਸ ਦੀ ਜਿਹੜੀ ਆ ਉਹ ਲੱਗੀ ਵੀ ਸੀਗੀ। 11 ਸਾਲ ਦੇ ਨਿਆਣੇ ਤੋਂ ਲੈ ਕੇ ਛੋਟੀ ਤੋਂ ਲੈ ਕੇ ਵੱਡੀ ਉਮਰ ਦੇ ਜਿਹੜੇ ਨਿਆਣੇ ਆ, ਸਾਰਿਆਂ ਨੇ ਆਪੋ ਆਪਣੇ ਮਨ ਦੀਆਂ ਜਿਹੜੀਆਂ ਗੱਲਾਂ ਇਹਨਾਂ ਨੇ ਵੱਖੋ ਵੱਖਰੀਆਂ ਜਿਹੜੀਆਂ ਸਪੀਚਾਂ ਦੇ ਵਿੱਚ ਜਿਹੜੀਆਂ ਦਿੱਤੀਆਂ। ਕਈ ਆંકੜਿਆਂ ਦੇ ਮੁਤਾਬਕ ਕਹਿੰਦੇ ਆ ਵੀ ਓਵਰਆਲ ਸਾਰੇ ਜਿਹੜੇ ਜਲਾ ਕੇ 500,000 ਜਿਹੜੇ ਨਿਆਣਿਆਂ ਨੇ ਤੇ ਬਾਕੀ ਹੋਰ ਜਿਹੜੇ ਵੀ ਉਹਨਾਂ ਦੇ ਸਪੋਰਟਰ ਸੀਗੇ ਉਹਨਾਂ ਨੇ ਇਸ ਦੇ ਵਿੱਚ ਜਿਹੜਾ ਮਾਰਚ ਕੀਤਾ। ਤੇ ਹਰਜੋਤ ਸਿੰਘ ਜੀ ਉਸ ਕੁੜੀ ਨੇ ਜਿਹੜੀ ਵਾਸ਼ਿੰਗਟਨ DC ਦੇ ਵਿੱਚ ਜਿਹੜੀ ਸਪੀਚ ਜਿਹੜੀ ਉੱਥੇ ਦਿੱਤੀ, ਉਹਦੀ ਪੂਰੀ ਜਿਹੜੀ ਆ 6 ਮਿੰਟ ਤੇ 20 ਸਕਿੰਟ ਦੀ ਸੀ। ਕਹਿੰਦੇ ਬਿਲਕੁਲ ਐਗਜ਼ੈਕਟ ਸੇਮ ਟਾਈਮ ਦੀ ਉਹਦੀ ਉਨੀ ਸਪੀਚ ਸੀ ਜਿੰਨਾ ਚਿਰ ਸ਼ੂਟਿੰਗ ਚੱਲਦੀ ਰਹੀ ਸੀਗੀ। ਸੋ ਉਸ ਚੀਜ਼ ਨੂੰ ਸਿੰਬੋਲਿਕ ਤੌਰ ਦੇ ਉੱਤੇ ਜਿਹੜਾ ਉਹਨਾਂ ਨੇ ਵਰਤਦੇ ਹੋਏ ਜਿਹੜਾ 6 ਮਿੰਟ ਬੋਲੀ, 20 ਸੈਕਿੰਡ ਜਿਹੜੀ ਉਹ ਸਾਇਲੈਂਟ ਜਿਹੜੀ ਉਸ ਦੇ ਵਿੱਚ ਰਹੀ। ਇੱਕ ਸਿੰਬੋਲਿਜ਼ਮ ਜਿਹੜਾ ਆ ਉਹਨਾਂ ਨੇ ਉਹ ਰੱਖਿਆ ਵੀ ਜਿੰਨਾ ਚਿਰ ਸ਼ੂਟਿੰਗ ਚੱਲਦੀ ਮੈਂ ਵੀ ਉਹਨਾਂ ਚਿਰ ਜਿਹੜਾ ਉਹ ਬੋਲੂੰਗੀ। ਤੇ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਜਿਹੜੇ ਲੋਕ ਉੱਥੇ ਜਿਹੜੇ ਬੋਲੇ ਤੇ ਟਫਰ ਗਨ ਕੰਟਰੋਲ ਦੀ ਬੇਸਿਕਲੀ ਉਹਨਾਂ ਨੇ ਉੱਥੇ ਜਿਹੜੀ ਗੱਲ ਕੀਤੀ। ਬਿਲਕੁਲ। ਕਹਿੰਦੇ ਪਈ 5 ਹਫ਼ਤਿਆਂ ਦੇ ਵਿੱਚ ਜਿਹੜੇ ਸਟੂਡੈਂਟਸ ਆ ਉਹਨਾਂ ਨੇ hundreds of thousands of ਲੋਕ ਜਿਹੜੇ ਆ ਬੱਚੇ ਉਹ ਕਿਸ ਤਰ੍ਹਾਂ ਇਕੱਠੇ ਕਰ ਲਏ। ਤੇ ਜਿਸ ਤਰ੍ਹਾਂ ਮੀਡੀਆ ਆਉਂਦਾ, ਮੀਡੀਆ ਹਜੇ ਵੀ ਜਿੱਦਾਂ ਜ਼ਿਆਦਾ ਉਹਨਾਂ ਨੂੰ ਹਾਈਲਾਈਟ ਨਹੀਂ ਕਰ ਰਿਹਾ। ਤੇ ਉਹਨਾਂ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਜਿਹੜੀ ਐਮਾ ਗੋਨਜ਼ਾਲੇਸ ਆ ਉਹਨੂੰ ਡਿਸਕ੍ਰੈਡਿਟ ਕਰਨ ਦੀ ਵੀ ਟਰਾਈ ਕੀਤੀ। ਇੱਕ ਤਰ੍ਹਾਂ ਦੀ ਖਬਰ ਇਹ ਫੈਲਾਈ ਗਈ ਵੀ ਉਹਨੇ ਜਿਹੜਾ US ਦਾ ਕਨਸਟੀਟਿਊਸ਼ਨ ਆ ਉਹਦੀ ਕਾਪੀ ਕੀਤੀ ਹੋਈ ਸੀ ਤੇ ਉਹਨੂੰ ਫਾੜਿਆ, ਜਦੋਂ ਕਿ ਇਹ ਖਬਰ ਬਾਅਦ ਦੇ ਵਿੱਚ ਗਲਤ ਨਿਕਲੀ। ਸੋ ਮੇਨ ਜਿਹੜੇ 3 ਪੁਆਇੰਟ ਉਹਨਾਂ ਨੇ ਜਿਹੜੇ ਬੱਚੇ ਸੀਗੇ ਸਕੂਲ ਦੇ ਜਿੱਥੇ ਸ਼ੂਟਿੰਗ ਹੋਈ ਸੀ, 17 ਬੱਚਿਆਂ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਫੋਰਟ ਲਾਡਰਡੇਲ ਦੇ ਵਿੱਚ, ਉਹਨਾਂ ਦੀਆਂ ਜਿਹੜੀਆਂ 3 ਮੇਨ ਡਿਮਾਂਡਸ ਸੀਗੀਆਂ ਉਹ ਇੱਕ ਤਾਂ ਪਹਿਲੀ ਇਹ ਆ ਵੀ ਪਾਸ ਏ ਲਾ ਟੂ ਬੈਨ ਦਾ ਅਸੌਲਟ ਵੈਪਨ।
ਵੈਪਨ ਜਿਹੜੇ ਉਹਨਾਂ ਨੂੰ ਬੰਦ ਕੀਤਾ ਜਾਵੇ, ਅਸੌਲਟ ਵੈਪਨ ਨੂੰ। ਦੂਜਾ ਜਿਹੜਾ ਸੀ ਸਟਾਪ ਦਾ ਸੇਲ ਆਫ ਹਾਈ ਕਪੈਸਿਟੀ ਮੈਗਜ਼ੀਨਸ ਹਨ। ਤੇ ਤੀਸਰਾ ਸੀ ਇੰਪਲੀਮੈਂਟ ਦਾ ਲਾਜ਼ ਦੈਟ ਰਿਕੁਆਇਰ ਬੈਕਗਰਾਊਂਡ ਚੈਕਸ ਔਨ ਆਲ ਗਨ ਪਰਚੇਜ਼ਸ ਇਨਕਲੂਡਿੰਗ ਆਨਲਾਈਨ ਐਂਡ ਐਟ ਗਨ ਸ਼ੋਜ਼। ਸੋ 3 ਮੇਨ ਪੁਆਇੰਟ ਸੀਗੇ ਪਈ, ਜਿਹੜੀਆਂ ਹਾਈ ਕਪੈਸਿਟੀ ਮੈਗਜ਼ੀਨ ਬੰਦ ਕੀਤੇ ਜਾਣ, ਬੈਨ ਕੀਤਾ ਜਾਵੇ ਅਸੌਲਟ ਵੈਪਨ ਨੂੰ, ਤੇ ਬੈਕਗਰਾਊਂਡ ਦੇ ਜਿਹੜੇ ਚੈੱਕਾਂ ਦੇ ਜਿਹੜੇ ਲਾ ਆ ਉਹ ਕਾਫੀ ਟਫ ਹੋਣੇ ਚਾਹੀਦੇ ਆ। ਸੋ ਗੋ ਫੰਡ ਮੀ ਜਿਹੜੀ ਕੈਂਪੇਨ ਆ ਉੱਥੇ ਉਹਨਾਂ ਨੇ $1.7 ਮਿਲੀਅਨ ਜਿੱਦਾਂ ਇਕੱਠਾ ਕੀਤਾ 3 ਦਿਨਾਂ ਦੇ ਵਿੱਚ, ਤੇ 2 ਮਿਲੀਅਨ ਦੇ ਕਰੀਬ ਉਹਨਾਂ ਨੂੰ ਪ੍ਰਾਈਵੇਟ ਡੋਨੇਸ਼ਨਸ ਮਿਲੀਆਂ ਹਾਲੀਵੁੱਡ ਪਰਸਨੈਲਿਟੀਜ਼ ਵੱਲੋਂ, ਜਾਰਜ ਤੇ ਐਮਲ ਕਲੂਨੀ ਵੱਲੋਂ, ਓਫਰਾ ਵਿਨਫਰੇ ਵੱਲੋਂ, ਇਸੇ ਤਰ੍ਹਾਂ ਸਟੀਵਨ ਸਪਿਲਬਰਗ ਵੱਲੋਂ, ਤੇ ਕਾਫੀ ਜਿਹੜੇ ਹਾਲੀਵੁੱਡ ਦੇ ਐਕਟਰਸ ਆ ਉਹਨਾਂ ਨੇ ਜਿਹੜੇ ਇਹਨਾਂ ਨੂੰ ਪੈਸੇ ਦਿੱਤੇ ਹੈਗੇ ਆ ਇਸ ਕੌਜ਼ ਦੇ ਲਈ। ਜੀ ਇਹੀ ਨਹੀਂ ਹਰਜੋਤ ਸਿੰਘ ਜੀ, ਇਸ ਤੋਂ ਬਾਅਦ ਦੇ ਵਿੱਚ ਜਿਹੜੇ ਹੁਣ ਇਹ ਚੀਜ਼ ਦੇਖੀ ਗਈ ਆ ਵੀ ਇਹ ਜਿਹੜੇ ਸਟੂਡੈਂਟ ਐਕਟਿਵਿਸਟ ਹੁਣ ਲੱਗੇ ਹੋਏ ਨੇ, ਦੇਖੋ ਫੰਡ ਵੀ ਇਕੱਠੇ ਹੋ ਰਹੇ ਆ ਇਸ ਟਾਈਮ। ਪੂਰਾ ਜਿਹੜਾ ਇਸ ਦਾ ਕਹਿ ਲਓ ਵੀ ਮੇਨ ਫਰੰਟ ਦੇ ਉੱਤੇ ਜਿਹੜੀ ਗੱਲ ਇੱਕ ਹਿਸਾਬ ਦੇ ਨਾਲ ਚੱਲ ਰਹੀ ਆ ਆਮ ਲੋਕਾਂ ਦੇ ਵਿੱਚ, ਦੇਖਿਆ ਗਿਆ ਸੀ ਜਿਹੜੀਆਂ ਕਈ ਨਿਊਜ਼ ਰਿਪੋਰਟਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸਟੂਡੈਂਟ ਜਿਹੜੇ ਕਿ ਵੋਟ ਰਜਿਸਟਰ ਕਰਨ ਦੇ ਕਾਬਲ ਸੀ, ਇਹਨਾਂ ਸਾਰੀਆਂ ਮਾਰਚਾਂ ਦੇ ਵਿੱਚ ਉਹਨਾਂ ਨੇ ਵੋਟ ਵੀ ਰਜਿਸਟਰ ਕੀਤੀ। ਸੋ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਨਵੇਂ ਵੋਟਰ ਜਿਹੜੇ ਉਹ ਬਣੇ ਆ। ਗੱਲ ਇਹ ਆ ਵੀ ਇਹ ਵੋਟ ਪਾਉਣਗੇ ਕਿ ਨਹੀਂ, ਇਹ ਅਗਲਾ ਸਵਾਲ ਹੈ, ਇਹ ਅਗਲਾ ਮੁੱਦਾ ਆ। ਪਰ ਨਾਲ ਦੇ ਨਾਲ ਇੱਕ ਚੀਜ਼ ਜਿਹੜੀ ਇਹ ਹੁਣ ਦੇਖੀ ਗਈ ਵੀ ਜਿੰਨੇ ਵੀ ਸਟੂਡੈਂਟ ਐਕਟਿਵਿਸਟ ਆ, ਹੁਣ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣੀਆਂ ਨਵੰਬਰ ਦੇ ਵਿੱਚ, ਇਹਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਪਾਰਟੀਆਂ, ਸਭ ਨੂੰ ਪਤਾ ਵੀ ਡੈਮੋਕ੍ਰੇਟ ਪਾਰਟੀ ਇਹਨਾਂ ਦਾ ਕਿਤੇ ਨਾ ਕਿਤੇ ਉਹ ਆਪਣੇ ਵੱਲੋਂ ਜਿਹੜਾ ਫਾਇਦਾ ਚੱਕਣ ਦੀ ਜਿਹੜੀ ਉਹ ਕੋਸ਼ਿਸ਼ ਵੀ ਜਿਹੜੀ ਉਹ ਕਰਨਗੇ ਵੀ ਸਾਡੇ ਹੱਕ ਦੇ ਵਿੱਚ ਆਉਣ, ਤੇ ਜਿਹੜੀ ਇਸ ਟਾਈਮ ਜਿਹੜੀ ਸੱਤਾਧਾਰੀ ਪਾਰਟੀ ਆ ਵੀ ਉਹਦੇ ਖਿਲਾਫ ਕਿਤੇ ਨਾ ਕਿਤੇ ਇਹਨਾਂ ਨੂੰ ਵਰਤਿਆ ਵੀ ਜਾਵੇ। ਪਰ ਸਟੂਡੈਂਟ ਐਕਟਿਵਿਸਟ ਹੋ ਸਕਦਾ ਵੀ ਆਪਣੇ ਪੱਧਰ ਦੇ ਉੱਤੇ ਜਿਹੜੇ ਆ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜ ਕੇ ਜਿਹੜੀਆਂ ਇਹਨਾਂ ਇਲੈਕਸ਼ਨਸ ਦੇ ਵਿੱਚ ਜਿਹੜਾ ਉਹ ਸਾਥ ਵੀ ਦੇਣ, ਕਿ ਕਿਹਨੂੰ ਵੋਟ ਪਾਉਣੀ ਆ ਕਿਹਨੂੰ ਨਹੀਂ ਪਾਉਣੀ ਆ, ਉਹ ਵੀ ਗੱਲਾਂ ਜਿਹੜੀਆਂ ਉਹ ਸੁਣਨ ਨੂੰ ਮਿਲ ਸਕਦੀਆਂ ਆ। ਜਿਹੜੀ ਵਿਚਾਰਧਾਰਾ ਇਸ ਟਾਈਮ ਆਪਣੇ ਸਾਹਮਣੇ ਆ, ਸਾਰਿਆਂ ਨੂੰ ਪਤਾ ਵੀ ਜਿਹੜੀ ਰਿਪਬਲਿਕਨ ਪਾਰਟੀ ਆ ਉਹ ਜਿਹੜੀ ਪ੍ਰੋ ਗਨਜ਼ ਵਾਲੀ ਆ, ਤੇ ਇਹ ਜਿਹੜੇ ਗਨਜ਼ ਦੇ ਵਿਰੋਧ ਦੀ ਜਿਹੜੀ ਗੱਲ ਕਰ ਰਹੇ ਆ। ਡੈਮੋਕ੍ਰੇਟ ਪਾਰਟੀ ਵਾਲੇ ਵੀ ਗੱਲਾਂ ਜਿਹੜੀਆਂ ਕਰਦੇ ਨੇ, ਅਸਲ ਦੇ ਵਿੱਚ ਲੈਜਿਸਲੇਟਿਵ ਲਿਆਉਣ ਦੇ ਵਿੱਚ ਕੋਈ ਜਿਹੜਾ ਬਹੁਤਾ ਜਿਹੜਾ ਉਹ ਸਾਥ ਨਹੀਂ ਦਿੰਦੇ, ਤੇ ਗੱਲਾਂ ਦੇ ਨਾਲ ਲੋਕਾਂ ਨੂੰ ਭਰਮਾ ਕੇ ਆਪਣੇ ਵਾਲੇ ਪਾਸੇ ਜਿਹੜਾ ਜੋੜ ਵੀ ਲੈਂਦੇ ਆ। ਸੋ ਇਹ ਤਰਾਸਦੀ ਹੈ ਜਿਹੜੀ ਮੁਲਕ ਦੀ, ਕਿਤੇ ਨਾ ਕਿਤੇ ਵੀ ਲੋਕ ਰੌਲਾ ਪਾਉਂਦੇ ਰਹਿ ਜਾਂਦੇ ਆ। ਬਾਅਦ ਦੇ ਵਿੱਚ ਜਿਹੜੇ ਲਾਅ ਮੇਕਰਸ ਆ, ਜਿਹੜੇ ਦੋਨੋਂ ਹੀ ਪਾਰਟੀਆਂ ਦੇ ਅਕ੍ਰੋਸ ਦੀ ਆਇਲ ਦੀ ਜੇ ਗੱਲ ਕਰੀਏ ਤਾਂ ਉਹ ਇੱਕੋ ਜਿਹਾ ਹੀ ਜਿਹੜਾ ਕੰਮ ਕਿਤੇ ਨਾ ਕਿਤੇ ਜਿਹੜਾ ਉਹ ਨਿਭਾ ਜਾਂਦੇ ਨੇ। ਸੋ ਦੇਖਦੇ ਆ ਕੀ ਹੋਊਗਾ। ਪਰ ਮਿਡ ਟਰਮ ਇਲੈਕਸ਼ਨ ਦੇ ਉੱਤੇ ਜਿਹੜੇ ਨਵੇਂ ਵੋਟਰ ਬਣਨਗੇ, ਇਹਨਾਂ ਦਾ ਜਿਹੜਾ ਕਾਫੀ ਅਸਰ ਜਿਹੜਾ ਰਹਿ ਸਕਦਾ ਹੈ। ਖਾਸ ਕਰਕੇ ਜਿਹੜੀ ਰਿਪਬਲਿਕਨ ਪਾਰਟੀ ਨੂੰ ਆਪਣੀ ਮੈਜੋਰਟੀ ਜਾਣ ਦਾ ਵੀ ਖਤਰਾ ਜਿਹੜਾ ਇਸ ਦੇ ਵਿੱਚ ਲੱਗ ਰਿਹਾ ਹੈ। ਸੈਨੇਟ ਦੇ ਵਿੱਚ ਤੇ ਜ਼ਿਆਦਾ ਜਿਹੜੇ ਚਾਂਸ ਜਿਹੜੇ ਉਹ ਬਣ ਸਕਦੇ ਆ, ਕਿਉਂਕਿ ਹੁਣ ਸਿਰਫ ਤੇ ਸਿਰਫ ਇੱਕ ਹੀ ਸੈਨੇਟਰ ਉਹਨਾਂ ਦਾ ਵੱਧ ਹੈਗਾ। ਜੀ ਅਗਲੀ ਖਬਰ ਵੱਲ ਜਾਈਏ। ਜਿਸ ਤਰ੍ਹਾਂ ਆਪਾਂ ਪਿਛਲੇ 2-3 ਦਿਨਾਂ 'ਚ ਦੱਸਿਆ ਸੀ ਵੀ ਕਿਸ ਤਰ੍ਹਾਂ US ਤੇ ਚਾਈਨਾ ਦਾ ਜਿਹੜਾ ਟੈਰਿਫ ਵਾਰ ਹੈਗਾ ਉਹ ਚੱਲ ਰਿਹਾ, ਵੀ US ਨੇ ਚਾਈਨਾ ਦੀਆਂ ਚੀਜ਼ਾਂ ਦੇ ਉੱਤੇ ਜ਼ਿਆਦਾ ਟੈਕਸ ਲਾਉਣ ਦੀ ਗੱਲ ਕੀਤੀ ਹੈ, ਵੀ ਚਾਈਨਾ ਵਾਲਿਆਂ ਨੇ USA ਤੇ। ਹੁਣ ਇਹਨਾਂ ਦੀ ਜਿਹੜੀ ਗੱਲਬਾਤ ਆ ਉਹ US ਐਡਮਿਨਿਸਟ੍ਰੇਸ਼ਨ ਤੇ ਚਾਈਨਾ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੀ ਗੱਲਬਾਤ ਹੋਣੀ ਸ਼ੁਰੂ ਹੋ ਗਈ ਆ, ਜਿਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਆ ਵੀ ਠੀਕ ਆ, ਅਸੀਂ ਇਹਦੇ ਤੇ ਗੱਲਬਾਤ ਕਰਾਂਗੇ ਅਗਰ ਤੁਸੀਂ $100 ਬਿਲੀਅਨ ਦੇ ਕਰੀਬ ਜਿਹੜਾ ਸਾਡਾ ਟ੍ਰੇਡ ਦਾ ਗੈਪ ਆ ਉਹਨੂੰ ਘਟਾਉਂਗੇ। ਚਾਈਨਾ ਵਾਲਿਆਂ ਨੂੰ ਇਹ ਕਿਹਾ ਆ, ਤੇ ਇਹ ਵੀ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਾਫੀ ਅਨਸਰਟਨਟੀ ਹੈਗੀ ਆ। ਇਸੇ ਤਰ੍ਹਾਂ ਜਿਹੜਾ US ਨੇ ਚਾਈਨਾ ਨੂੰ ਕਿਹਾ ਵੀ ਜਿਹੜੀਆਂ ਕਾਰਾਂ ਆ ਉਹਨਾਂ ਦੇ ਉੱਤੇ ਵੀ ਜਿਹੜਾ ਟੈਰਿਫ ਆ ਉਹਨੂੰ ਘਟਾਇਆ ਜਾਵੇ। ਤੇ ਜਿਹੜੀ ਫਾਈਨੈਂਸ਼ੀਅਲ ਸਰਵਿਸਿਜ਼ ਜਿਹੜੀਆਂ ਹੈਗੀਆਂ US ਦਾ, ਉਹਨੂੰ ਉੱਥੇ ਜ਼ਿਆਦਾ ਹਿੱਸੇ ਦੇ ਵਿੱਚ ਪਾਰਟੀਸਪੇਟ ਕਰਨ ਦਾ ਮੌਕਾ ਦਿੱਤਾ ਜਾਵੇ। ਸੋ ਲੱਗਦਾ ਆ ਵੀ ਹੁਣ ਗੱਲਬਾਤ ਹੋਣੀ ਸ਼ੁਰੂ ਹੋਈ ਆ, ਜਿਹਦੇ ਨਾਲ ਜਿਹੜੀ ਸਟਾਕ ਮਾਰਕੀਟ ਆ ਉਹ ਵੀ ਥੋੜੀ ਜਿਹੀ ਸਟੇਬਲ ਹੋਈ ਆ। ਅੱਜ ਥੋੜੀ ਜਿਹੀ ਸਟਾਕ ਮਾਰਕੀਟ ਉੱਪਰ ਵੀ ਗਈ ਸੀ, ਨਹੀਂ ਤਾਂ ਪਿਛਲੇ ਵੀਕ ਜਿਹੜਾ ਟ੍ਰੇਡ ਵਾਰ ਕਰਕੇ ਬਹੁਤ ਹੀ ਜ਼ਿਆਦਾ ਜਿਹੜਾ ਸ਼ੇਕੀ ਹੋਇਆ ਸੀਗਾ। ਬਿਲਕੁਲ, ਕਹਿੰਦੇ ਵਨ ਆਫ ਦਾ ਵਰਸਟ ਵੀਕਸ ਇਨ ਸਟਾਕ ਜਿਹੜਾ ਮਾਰਕੀਟ ਦਾ ਜਿਹੜਾ ਪਿਛਲੀ ਦੇਖਿਆ ਗਿਆ ਸੀ ਵੀ ਕਾਫੀ ਜਿਹੜਾ ਘਾਟਾ ਦੇਖਿਆ ਗਿਆ। ਜਿਵੇਂ ਆਪਾਂ ਸਟਾਕ ਦੀ ਗੱਲ ਹੀ ਕਰ ਰਹੇ ਹਾਂ, ਤੇ ਜਿਹੜਾ ਫੇਸਬੁੱਕ ਆ ਅਜੇ ਵੀ ਤੱਤੇ ਪਾਣੀ ਦੇ ਵਿੱਚ ਆ। ਫੈਡਰਲ ਟ੍ਰੇਡ ਕਮਿਸ਼ਨ ਜਿਹੜਾ ਆ ਉਹਨਾਂ ਨੇ ਕਨਫਰਮ ਕਰ ਦਿੱਤਾ ਵੀ ਉਹ ਜਿਹੜੀ ਫੇਸਬੁੱਕ ਦੀ ਜਿਹੜੀ ਪ੍ਰਾਈਵੇਸੀ ਨੂੰ ਲੈ ਕੇ, ਪ੍ਰੈਕਟਿਸਿਸ ਨੂੰ ਲੈ ਕੇ ਉਹਨਾਂ ਦੀ ਇਨਵੈਸਟੀਗੇਸ਼ਨ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ। ਕੈਂਬਰਿਜ ਐਨਾਲਿਟਿਕਾ ਦੇ ਜਿਹੜੇ ਆ ਫਾਲ ਆਊਟ ਤੋਂ ਬਾਅਦ ਦੇ ਵਿੱਚ ਇਹ ਹੁਣ ਦੇਖਿਆ ਗਿਆ ਆ, ਤੇ ਉਹਦੇ ਕਰਕੇ ਅੱਜ ਫਿਰ ਜਿਹੜਾ ਸਟਾਕ ਮਾਰਕੀਟ ਜਿੱਦਾਂ ਹੀ ਸ਼ੁਰੂ ਹੋਈ ਆ, ਤੇ ਫੇਸਬੁੱਕ ਦਾ ਜਿਹੜਾ ਸਟਾਕ ਆ 5% ਤੱਕ ਜਿਹੜਾ ਉਹ ਡਿੱਗ ਗਿਆ ਆ। ਇਸ ਮੌਕੇ ਜਿਹੜਾ $155 ਜਿਹੜੀ ਉਸਦੀ ਕੀਮਤ ਦੱਸੀ ਜਾ ਰਹੀ ਹੈ। ਸ਼ੁਰੂਆਤ ਜਿਹੜੀ ਆ ਉਹਦੀ $160 ਤੋਂ ਜਿਹੜੀ ਉਹ ਹੋਈ ਸੀ
ਅੱਜ ਦੀ ਦਿਨ ਦੀ, ਜਦੋਂ ਇਹ ਨਵਾਂ ਹਫਤਾ ਸ਼ੁਰੂ ਹੋਇਆ ਆ। ਤੇ ਇੱਕ ਵੀਕਐਂਡ ਦੇ ਉੱਤੇ ਇੱਕ ਹੋਰ ਨਵਾਂ ਰੌਲਾ ਵਿਵਾਦ ਦੇ ਵਿੱਚ ਜਿਹੜਾ ਫੇਸਬੁੱਕ ਹੋਰ ਇਸ ਲਈ ਫਸ ਗਈ ਵੀ ਕਹਿੰਦੇ ਵੀ ਜਿਹੜੇ ਵੀ ਐਂਡਰੋਇਡ ਫੋਨ ਜਿਹੜੇ ਯੂਜ਼ ਕਰਦੇ ਸੀ ਉਹਨਾਂ ਨੇ ਫੇਸਬੁੱਕ ਜਾਂ ਫੇਸਬੁੱਕ ਲਾਈਟ ਜਾਂ ਮੈਸੇਂਜਰ ਐਪ ਜਿਹੜੀ ਪਾਈ ਸੀ, ਉਹ ਕੀ ਕਰਦੇ ਸੀ ਤੁਹਾਡੇ ਟੈਕਸਟ ਮੈਸੇजेस ਦੇ ਉੱਤੇ ਤੇ ਤੁਹਾਡੀਆਂ ਕਾਲ ਰੈਕਰਡ ਜਿਹੜੀਆਂ ਸਾਰੀਆਂ ਜਿਹੜੀਆਂ ਆ ਉਹ ਨਾਲ ਦੇ ਨਾਲ ਸਕ੍ਰੈਪ ਕਰੀ ਜਾ ਰਹੇ ਸੀ। ਸਕ੍ਰੈਪ ਤੋਂ ਭਾਵ ਵੀ ਆਪਣੇ ਕੋਲ ਜਿਹੜੀ ਆ ਉਹ ਡਾਟਾ ਕਲੈਕਟ ਕਰੀ ਜਾ ਰਹੇ ਸੀਗੇ। ਤੇ ਫੇਸਬੁੱਕ ਨੇ ਅੱਜ ਉਸ ਦੇ ਉੱਤੇ ਜਿਹੜਾ ਲਿਖਤੀ ਬਿਆਨ ਦੇ ਵਿੱਚ ਆਖਿਆ ਆ ਵੀ ਇਹ ਅਸੀਂ ਜਿਹੜੇ ਯੂਜ਼ਰ ਆ ਉਹਨਾਂ ਨੂੰ ਆਪਸ਼ਨ ਦਿੰਦੇ ਸੀ, ਪਰ ਬਹੁਤ ਸਾਰੇ ਯੂਜ਼ਰ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਇਹਦੇ ਵਿੱਚ ਇਹ ਗੱਲ ਦੇ ਵਿੱਚ ਆਖਿਆ ਕੀ ਆ। ਹਰ ਇੱਕ ਨੂੰ ਹੁੰਦਾ ਵੀ ਚੱਲ ਯਾਰ ਐਪ ਯੂਜ਼ ਕਰਨੀ ਹੈ, ਇੱਕ ਦੂਜੇ ਨਾਲ ਗੱਲਬਾਤ ਕਰਾਂਗੇ, ਫੋਟੋਆਂ ਪਾਉਣੀਆਂ, ਕਿਸੇ ਦੀ ਫੋਟੋ ਤੇ ਪਾਵਾਂਗੇ, ਕਿਤੇ ਕਮੈਂਟ ਕਰਨਾ, ਇਹ ਉਹ ਉਸ ਚੀਜ਼ ਨੂੰ ਜਿਹੜਾ ਉਹ ਵਰਤਦੇ ਆ। ਤੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਕਿੱਦਾਂ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕਰ ਸਕਦੇ ਆ। ਫੇਸਬੁੱਕ ਦੀ ਸੈਟਿੰਗਸ ਦੇ ਵਿੱਚ ਜਾ ਕੇ ਇੱਕ ਜਗ੍ਹਾ ਦੇ ਉੱਤੇ ਆਪਸ਼ਨ ਆਉਂਦੀ ਹੈ ਡਾਊਨਲੋਡ ਯੂਰ ਫਾਈਲ, ਵੀ ਤੁਹਾਡੀ ਸਾਰੀ ਜਿਹੜੀ ਇਨਫੋਰਮੇਸ਼ਨ ਡਾਊਨਲੋਡ ਯੂਰ ਇਨਫੋਰਮੇਸ਼ਨ। ਤੇ ਜੇ ਕਹਿੰਦੇ ਵੀ ਉਹ ਡਾਊਨਲੋਡ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਦੇਖੋ, ਜੇ ਤੁਸੀਂ ਐਂਡਰੋਇਡ ਦੇ ਯੂਜ਼ਰ ਰਹੇ ਹੋ ਤੇ ਉਹ ਕਿਸ ਤਰੀਕੇ ਦੇ ਨਾਲ ਤੁਹਾਡੇ ਕਾਲ ਰੈਕਰਡਸ, ਕਿੰਨੇ ਵਜੇ ਕਿਹਨੂੰ ਕਾਲ ਕੀਤੀ ਸੀ, ਤੁਹਾਡੇ ਸਾਰੇ ਜਿਹੜੀ ਆ ਕਾਲ ਲਿਸਟ, ਕੰਟੈਕਟਸ, ਤੁਹਾਡੇ ਟੈਕਸਟ ਮੈਸੇजेस ਸਾਰੀਆਂ ਜਿਹੜੀਆਂ ਉਸ ਚੀਜ਼ ਦੇ ਵਿੱਚ ਲੱਭ ਰਹੀਆਂ ਆ। ਤੇ ਉਸ ਤੋਂ ਲੈ ਕੇ ਹੁਣ ਇੱਕ ਹੋਰ ਨਵਾਂ ਵਿਵਾਦ ਜਿਹੜਾ ਆ ਫੇਸਬੁੱਕ ਨੂੰ ਛੇੜ ਚੁੱਕਾ ਆ। ਤੇ ਮੈਨੂੰ ਇਦਾਂ ਲੱਗ ਰਿਹਾ ਕਿ ਨਾ ਕਿਤੇ ਫੇਸਬੁੱਕ ਦਾ ਜਿਹੜਾ ਡਾਊਨਫਾਲ ਆ ਉਹ ਹੋਣਾ ਜਿਹੜਾ ਇਹ ਕੈਂਬਰਿਜ ਐਨਾਲਿਟਿਕਾ ਤੋਂ ਬਾਅਦ ਜਿਹੜਾ ਸਕੈਂਡਲ ਤੋਂ ਬਾਅਦ ਸ਼ੁਰੂ ਹੋ ਚੁੱਕਾ ਆ। ਜੇ ਇਦਾਂ ਹੀ ਲਗਾਤਾਰ ਕੋਈ ਨਾ ਕੋਈ ਹੋਰ ਵਿਵਾਦਾਂ ਦੇ ਵਿੱਚ ਜੇ ਫਸਦੇ ਰਹੀ ਜਾਂ ਇਹਦੇ ਵਿੱਚੋਂ ਉੱਭਰਨ ਦੀ ਇਹਨਾਂ ਨੇ ਕੋਸ਼ਿਸ਼ ਨਾ ਕੀਤੀ ਜਾਂ ਨਾ ਨਿਕਲ ਸਕੇ ਤਾਂ ਉਹ ਫਿਰ ਦਿਨ ਦੂਰ ਨਹੀਂ ਆ ਵੀ ਲੋਕਾਂ ਨੇ ਇਸ ਨੂੰ ਅਲਵਿਦਾ ਆਖ ਕੇ ਤੇ ਕਿਸੇ ਹੋਰ ਪਾਸੇ ਨੂੰ ਤੁਰ ਜਾਣਾ। ਆਲਰੇਡੀ ਜਿਹੜੇ ਕਈ ਮਿਲੀਅਨ ਲੋਕ ਜਿਹੜੇ ਆ ਉਹ ਫੇਸਬੁੱਕ ਆਪਣੇ ਫੋਨਾਂ ਤੋਂ ਆਪਣੇ ਅਕਾਊਂਟ ਜਿਹੜੇ ਉਹ ਡਿਲੀਟ ਕਰ ਚੁੱਕੇ ਆ, ਜਿਹਦੇ ਵਿੱਚ ਇਲਨ ਮਸਕ, ਹਰਜੋਤ ਸਿੰਘ ਜੀ ਜਿਹੜਾ ਟੈਸਲਾ ਆ, ਉਹਨੇ ਆਪਣਾ ਟੈਸਲਾ ਦਾ ਪੇਜ, ਸਪੇਸ ਐਕਸ ਦਾ ਪੇਜ, ਆਪਣਾ ਪੇਜ ਜਿਹੜਾ ਨਿੱਜੀ ਪੇਜ ਡਿਲੀਟ ਫੇਸਬੁੱਕ ਦੇ ਇਸ ਕੈਂਪੇਨ ਦੇ ਦੌਰਾਨ ਸਾਰੇ ਜਿਹੜੇ ਉਸਨੇ ਡਿਲੀਟ ਕਰ ਦਿੱਤੇ ਆ ਫੇਸਬੁੱਕ ਦੇ ਉੱਤੋਂ ਜੀ। ਅਗਲੀ ਖਬਰ ਵੱਲ ਆਈਏ। ਜਦੋਂ ਕਹਿੰਦੇ ਔਰਲੈਂਡੋ ਦੇ ਵਿੱਚ ਸ਼ੂਟਿੰਗ ਹੋਈ ਸੀ ਰਾਜਕਨਵੀਰ ਸਿੰਘ ਜੀ ਦੇ, ਉਹਦੇ ਵਿੱਚ ਕਾਫੀ ਲੋਕਾਂ ਨੂੰ ਇੱਕ ਪਾਕਿਸਤਾਨੀ ਮੂਲ ਦਾ ਬੰਦਾ ਸੀਗਾ ਜਿਹਨੇ ਮਾਰਿਆ ਸੀ। ਤੇ ਹੁਣ ਇਹ ਖਬਰ ਆਈ ਆ ਵੀ ਉਹ ਜਿਹੜਾ ਮੁੰਡਾ ਸੀ ਜਿਹਨੇ ਮਾਰਿਆ ਸੀ, ਇੰਨੇ ਲੋਕਾਂ ਨੂੰ, ਉਹਦਾ ਜਿਹੜਾ ਫਾਦਰ ਆ ਉਹ FBI ਦਾ ਇਨਫੋਰਮੈਂਟ ਸੀ। ਸੋ ਉਹਦੇ ਕਰਕੇ ਜਿਹੜੀ ਗਵਰਨਮੈਂਟ ਆ ਕਾਫੀ ਕਸੂਤੀ ਸਥਿਤੀ 'ਚ ਫਸੀ ਹੋਈ ਆ ਵੀ ਕਿਸ ਤਰ੍ਹਾਂ ਵੀ ਇੱਕ FBI ਲਈ ਬੰਦਾ ਕੰਮ ਕਰਦਾ, ਹਾਂਜੀ, ਤੇ ਉਹ ਕਿੱਦਾਂ ਨਹੀਂ ਕੈਚ ਕਰ ਸਕੇ ਵੀ ਉਹਦੇ ਘਰ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ। ਤੇ ਕਹਿੰਦੇ ਬਈ ਸਦੀਕੀ ਮਟੀਨ ਨਾਮ ਦਾ ਜਿਹੜਾ ਇਹ FBI ਦਾ ਕੌਨਫੀਡੈਂਸ਼ੀਅਲ ਹਿਊਮਨ ਰਿਸੋਰਸ ਸੀਗਾ, ਜਨਵਰੀ 2005 ਤੋਂ ਲੈ ਕੇ ਜਨਵਰੀ 2016 ਤਾਈਂ ਲਗਭਗ 11 ਸਾਲ ਤੱਕ ਉਹ ਇਨਫੋਰਮੈਂਟ ਰਿਹਾ। ਤੇ ਕਹਿੰਦੇ ਵੀ ਉਹਨੇ 1 ਲੱਖ ਤੋਂ ਵੱਧ ਡਾਲਰ ਇੱਕ ਤਰ੍ਹਾਂ ਨਾਲ ਇਕੱਠੇ ਕਰਨ ਦੀ ਵੀ ਟਰਾਈ ਕੀਤੀ ਸੀ ਵੀ ਪਾਕਿਸਤਾਨ ਦੀ ਜਿਹੜੀ ਗਵਰਨਮੈਂਟ ਆ ਉਹਨੂੰ ਕਿਸ ਤਰ੍ਹਾਂ ਥੱਲੇ ਸਿੱਟਣਾ ਹੈ। ਦੇਖੋ ਵੀ ਸੋ ਕਿੱਧਰ ਗੱਲ ਜਾਂਦੀ ਹੈਗੀ ਆ, ਇਹ ਹੁਣ ਤਾਰਾਂ ਕਿੱਧਰ ਪਾਸੇ ਜਿਹੜੀਆਂ ਜੁੜ ਰਹੀਆਂ ਨੇ ਤੇ ਇਹ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ। ਸਭ ਨੂੰ ਪਤਾ ਹੈ ਵੀ ਜਿਹੜਾ ਉਮਾਰ ਮਤੀਨ ਆ ਉਸਨੇ ਜਿਹੜਾ ਪਲਸ ਜਿਹੜਾ ਨਾਈਟ ਕਲੱਬ ਸੀ ਉੱਥੇ ਜਾ ਕੇ ਗੋਲੀਬਾਰੀ ਕੀਤੀ ਸੀ ਤੇ ਕਈ ਲੋਕਾਂ ਨੂੰ ਉੱਥੇ ਜਿਹੜਾ ਮਾਰ ਦਿੱਤਾ ਸੀ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਉਸਦੀ ਵਾਈਫ ਨੂਰ ਸਲਮਾਨ, ਉਸ ਨੂੰ ਵੀ ਅਬਸਟਰਕਸ਼ਨ ਆਫ ਜਸਟਿਸ ਦੇ ਮਾਮਲੇ ਦੇ ਵਿੱਚ ਜਿਹੜੀ ਅਕਿਊਜ਼ ਕਰ ਦਿੱਤਾ ਗਿਆ ਸੀ। ਉਸ ਦੇ ਦੋਸ਼ ਜਿਹੜੇ ਉਸ ਦੇ ਉੱਤੇ ਘੜ ਦਿੱਤੇ ਗਏ ਸੀਗੇ, ਏਡਿੰਗ ਐਂਡ ਅਬੇਟਿੰਗ ਜਿਹੜਾ ਸੀਗਾ ਉਮਾਰ ਮਤੀਨ ਨੂੰ ਲੈ ਕੇ। ਤੇ ਪਿਓ ਜਿਹੜਾ ਮਤੀਨ ਦਾ ਆ ਉਹ ਹੋਰ ਹੀ ਕੁਛ ਜਿਹੜਾ ਹੁਣ ਨਿਕਲ ਆਇਆ ਆ। ਸੋ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਜਿਹੜੀਆਂ ਕੀ ਗੱਲਾਂ ਜਿਹੜੀਆਂ ਨਿਕਲਦੀਆਂ। ਪਰ ਇੱਕ ਹਿਸਾਬ ਦੇ ਨਾਲ ਸਰਕਾਰ ਜਿਹੜੀ ਆ ਜਾਂ ਖਾਸ ਕਰਕੇ FBI ਜੇ ਆਪਾਂ ਆਖੀਏ ਤਾਂ ਇਸ ਦੇ ਵਿੱਚ ਕਸੂਤੀ ਜਿਹੜੀ ਫਸਦੀ ਨਜ਼ਰ ਆਉਂਦੀ ਆ ਵੀ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਆ ਇਹ ਕੰਮ ਜਿਹੜਾ ਚੱਲ ਰਿਹਾ ਵੀ ਤੁਹਾਡਾ ਆਪਣਾ ਬੰਦਾ ਹੀ ਇਹ ਨਹੀਂ ਪਤਾ ਲਾ ਸਕਿਆ ਵੀ ਤੁਹਾਡੇ ਘਰ ਦੇ ਵਿੱਚ ਹੀ ਜਿਹੜਾ ਉਹਦੇ ਵਿੱਚ ਕੀ ਹੋ ਰਿਹਾ ਹੈ। ਦੁਨੀਆ ਦੀਆਂ ਜਿਹੜੀਆਂ ਤੁਸੀਂ ਸੂਹਾਂ ਆ ਉਹ ਕਈ ਤਰੀਕੇ ਦੀਆਂ ਉਹਨਾਂ ਤੋਂ ਜਿਹੜੀਆਂ ਪ੍ਰਾਪਤ ਕਰਦੇ ਰਹੇ ਹੋ। ਅਗਲੀ ਖਬਰ ਵੱਲ ਆਈਏ। ਰਸ਼ੀਆ ਦੇ ਵਿੱਚ ਇੱਕ ਜਿਹੜਾ ਬਹੁਤ ਵੱਡਾ ਮਾਲ ਸੀ ਰਸ਼ੀਆ ਦਾ, ਉਹਦੇ ਉੱਤੇ ਅੱਗ ਲੱਗੀ ਕੱਲ, ਜਿਹਦੇ ਨਾਲ 64 ਲੋਕਾਂ ਦੀ ਜਿਹੜੀ ਆ ਸ਼ਾਪਿੰਗ ਮਾਲ ਦੇ ਵਿੱਚ ਮੌਤ ਹੋਈ ਆ। ਸਾਈਬੀਰੀਅਨ ਸਿਟੀ ਆਫ ਕੈਮਰੋਵੋ ਜਿਹੜਾ ਹੈਗਾ ਆ ਉੱਥੇ ਇਹ ਅੱਗ ਲੱਗੀ। ਤੇ ਕਹਿੰਦੇ ਵੀ ਜਿਹੜੇ ਐਗਜ਼ਿਟ ਸਾਈਨ ਸੀਗੇ ਉਹ ਬਲੌਕ ਕੀਤੇ ਹੋ ਸੀ। ਦੱਸੋ ਜੇ ਐਗਜ਼ਿਟ ਸਾਈਨ ਨਹੀਂ ਬਲੌਕ ਸੀ ਤਾਂ ਲੋਕਾਂ ਨੇ ਕਿੱਦਾਂ ਨਿਕਲਣਾ ਸੀ। ਤੇ ਉਹ ਜਿਹੜੇ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆ ਉਹ ਬੱਚੇ ਸੀਗੇ, ਕਹਿੰਦੇ ਘੱਟ ਉਮਰ ਦੇ ਬੱਚੇ ਸੀ ਜਿਹੜੇ ਵਿਚਾਰੇ ਉੱਥੋਂ ਭੱਜ ਨਹੀਂ ਸਕੇ। ਜੀ ਬਹੁਤ ਹੀ ਜਿਹੜੀ ਇੱਕ ਮਾੜੀ ਘਟਨਾ ਇਹ ਵਾਪਰੀ ਆ। ਗਨ ਮੇਕਰ ਰਮਿੰਗਟਨ, ਜਿਸ ਦਾ ਗਾਣਿਆਂ 'ਚ ਵੀ ਕਈ ਨਾਮ ਆਉਂਦਾ ਆ ਤੇ ਕਾਫੀ ਮਸ਼ਹੂਰ ਜਿਹੜੀ ਇਹ ਕੰਪਨੀ ਆ, ਕਹਿੰਦੇ ਉਹਨਾਂ ਨੇ ਬੈਂਕਰਪਸੀ ਦੇ ਲਈ ਫਾਈਲ
ਕਰ ਦਿੱਤਾ ਹੈ। ਚੈਪਟਰ 11 ਬੈਂਕਰਪਸੀ ਦੇ ਅਧੀਨ ਜਿਹੜੇ ਉਹ ਆ ਰਹੇ ਨੇ ਰਿਮਿੰਗਟਨ। ਇਹ ਉਸ ਟਾਈਮ ਦੇ ਉੱਤੇ ਜਿਹੜੇ ਜ਼ਿਆਦਾ ਆਏ ਸੀਗੇ, ਜਿਹੜੇ ਸੈਂਡੀ ਹੁੱਕ ਦੇ ਵਿੱਚ ਜਦੋਂ ਬੱਚਿਆਂ ਦੀ ਜਿਹੜੇ ਫਸਟ ਗ੍ਰੇਡਰ ਸੈਕੰਡ ਗ੍ਰੇਡਰ ਛੋਟੇ ਜਿਹੜੇ ਬੱਚਿਆਂ ਦੀ ਉੱਥੇ ਮੌਤ ਹੋਈ ਸੀ। ਉਸ ਤੋਂ ਬਾਅਦ ਦੇ ਵਿੱਚ ਕਾਫੀ ਜਿਹੜੇ ਪੇਰੈਂਟਸ ਸੀਗੇ ਵਿਕਟਮ ਦੇ ਜਿਹੜੇ ਪਰਿਵਾਰ ਸੀ, ਉਹਨਾਂ ਨੇ ਇਸ ਕੰਪਨੀ ਦੇ ਉੱਤੇ ਲਾਸੂਟ ਫਾਈਲ ਕੀਤਾ ਸੀ, ਜੋ ਕਿ ਇਸ ਟਾਈਮ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਚੱਲ ਵੀ ਰਿਹਾ ਆ, ਕਿਉਂਕਿ ਉੱਥੇ ਜਿਹੜਾ ਮਾਰਨ ਵਾਲਾ ਸੀਗਾ ਉਹਨੇ ਇਹਨਾਂ ਦੀ ਜਿਹੜੀ ਵਰਤੀ ਸੀਗੀ ਰਾਈਫਲ ਵਰਤੀ ਸੀ, ਤੇ ਉਹਨਾਂ ਨੇ ਇਹ ਲਾਸੂਟ ਫਾਈਲ ਕੀਤਾ ਸੀਗਾ ਵੀ ਸਿਵਿਲੀਅਨਸ ਦੇ ਕੋਲ ਇਦਾਂ ਦੀਆਂ ਜਿਹੜੀਆਂ ਮਾਰੂ ਹਥਿਆਰ ਜਿਹੜੇ ਕਿਉਂ ਨੇ ਤੇ ਕਿਸ ਤਰੀਕੇ ਦੇ ਨਾਲ ਉਹਦੇ ਕਰਕੇ ਹੀ ਜਿਹੜਾ ਆ ਇਹ ਸਾਡੇ ਬੱਚੇ ਜਿਹੜੇ ਮਾਰੇ ਗਏ ਆ। ਤੇ ਇਸ ਟਾਈਮ ਬਹੁਤ ਲੋਕ ਜਿਹੜੇ ਬਹੁਤ ਕਹਿ ਲਓ ਵੀ ਕਰੀਬੀ ਅੱਖ ਰੱਖੀ ਹੋਏ ਆ ਉਸ ਫੈਸਲੇ ਦੇ ਉੱਤੇ। ਜੇ ਸੁਪਰੀਮ ਕੋਰਟ ਉਹਨਾਂ ਵਿਕਟਮਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦੀ ਆ ਤੇ ਇਹਦਾ ਮਤਲਬ ਜਿੰਨੇ ਵੀ ਗਨ ਮੇਕਰਸ ਨੇ ਉਹਨਾਂ ਦੇ ਲਈ ਇੱਕ ਹਿਸਾਬ ਦੇ ਨਾਲ ਇਹ ਰੈੱਡ ਫਲੈਗ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਰਾਈਫਲਸ ਆ, ਖਾਸ ਕਰਕੇ ਸੈਮੀ ਆਟੋਮੈਟਿਕ ਰਾਈਫਲਸ ਆ, ਉਹਨਾਂ ਦੇ ਉੱਤੇ ਜਿਹੜੀ ਪੱਕੇ ਤੌਰ ਦੇ ਉੱਤੇ ਜਾਂ ਪਾਬੰਦੀ ਹੀ ਲੱਗ ਸਕਦੀ ਆ। ਪਰ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਸੁਪਰੀਮ ਕੋਰਟ ਕਿਸ ਤਰੀਕੇ ਦੇ ਨਾਲ ਫੈਸਲਾ ਇਹ ਸੁਣਾਉਂਦੀ ਆ। ਪਰ ਹਾਲ ਦੀ ਘੜੀ ਉਹਨਾਂ ਨੇ ਕਹਿੰਦੇ ਆ ਵੀ 52 ਮਿਲੀਅਨ ਦੇ ਡੈਟ ਦੇ ਵਿੱਚ ਨੇ, ਤੇ ਇਹਦੇ ਚੱਲਦਿਆਂ ਹੋਇਆ ਜਿਹੜਾ ਇਹਨਾਂ ਨੂੰ ਇਹ ਹੁਣ ਚੈਪਟਰ 11 ਦਾ ਜਿਹੜਾ ਬੈਂਕਰਪਸੀ ਇਹਨਾਂ ਨੇ ਫਾਈਲ ਕਰ ਦਿੱਤੀ ਆ। ਬਿਲਕੁਲ, ਕਹਿੰਦੇ ਵੀ $500 ਮਿਲੀਅਨ ਤੋਂ ਲੈ ਕੇ $1 ਬਿਲੀਅਨ ਤੱਕ ਇਹਨਾਂ ਦੀਆਂ ਲਾਇਬਿਲਿਟੀ ਆ, ਇੰਨੇ ਕਈ ਐਸੈਟ ਉਹ ਦੱਸ ਰਹੇ ਹੈਗੇ ਆ। ਤੇ 2017 ਦੇ ਵਿੱਚ 27% ਪਹਿਲੇ 9 ਮਹੀਨਿਆਂ ਦੇ ਵਿੱਚ ਕਹਿੰਦੇ ਇਹਨਾਂ ਦਾ ਜਿਹੜਾ ਲਾਸ ਹੋਇਆ $28 ਮਿਲੀਅਨ ਦਾ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ AR-15 ਸਟਾਈਲ ਰਾਈਫਲ ਜਿਹੜੀ ਆ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੇ ਵਿੱਚ ਯੂਜ਼ ਕੀਤੀ ਗਈ ਸੀ, ਜਿਹਦੇ ਨਾਲ 20 ਦੇ ਕਰੀਬ ਜਿਹੜੇ ਫਸਟ ਗ੍ਰੇਡਰ ਸੀ, ਪਹਿਲੀ ਗ੍ਰੇਡ ਦੇ ਬੱਚੇ ਵਿਚਾਰੇ, ਉਹਨਾਂ ਨੂੰ ਮਾਰਿਆ ਗਿਆ ਸੀ ਉੱਥੇ। ਜੀ ਜੀ ਜੀ। ਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਜਿਹੜੀ ਆਪਾਂ ਇੱਕ ਜਿਹੜੀ ਵਿਸ਼ੇਸ਼ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਜੋ ਬੇਕਰਸਫੀਲਡ ਦੇ ਵਿੱਚ ਇੱਕ ਸਟੋਨ ਕ੍ਰੀਕ ਜਿਹੜਾ ਪਾਰਕ ਆ, ਉਸ ਦਾ ਨਾਮ ਚੇਂਜ ਕਰਨ ਦੀ ਜਿਹੜੀ ਚੱਲ ਰਹੀ ਆ, ਕੋਸ਼ਿਸ਼ ਚੱਲ ਰਹੀ ਆ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦੇ ਉੱਤੇ, ਸੇਮ ਤਰੀਕੇ ਦੇ ਨਾਲ ਜਿੱਦਾਂ ਫਰੈਜ਼ਨੋ ਦੇ ਵਿੱਚ ਰੱਖਿਆ ਗਿਆ। ਕੀ ਉਹਨਾਂ ਦੀਆਂ ਇੱਛਾਵਾਂ ਨੇ, ਕੀ ਜਿਹੜੀ ਆ ਉਹਨਾਂ ਦੀ ਮੰਗ ਆ, ਕਿਉਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਆ ਤੇ ਕੀ ਕੀਤਾ ਜਾ ਸਕਦਾ ਆਉਣ ਵਾਲੇ ਸਮੇਂ 'ਚ, ਤੇ ਕਮਿਊਨਿਟੀ ਕੀ ਕਰ ਸਕਦੀ ਹੈ? ਕਿਉਂਕਿ ਲੇਟੈਸਟ ਖਬਰਾਂ ਇਹ ਆਈਆਂ ਵੀ ਕਈ ਕਮਿਊਨਿਟੀ ਦੇ ਬੰਦੇ ਅੰਦਰ ਖਾਤੇ ਉਹਦਾ ਵਿਰੋਧ ਕਰ ਰਹੇ ਆ, ਜਿਸ ਤਰ੍ਹਾਂ ਫ੍ਰਿਜ਼ਨੋ ਦੇ ਵਿੱਚ ਹੋਇਆ ਸੀ। ਸਾਰਿਆਂ ਨੂੰ ਯਾਦ ਹੋਊਗਾ ਕਿਸ ਤਰ੍ਹਾਂ ਉੱਥੇ 1984 ਦਾ ਸਿੱਖ ਕਤਲੇਆਮ ਦਾ ਜਿਹੜਾ ਰੈਜ਼ੋਲੂਸ਼ਨ ਸੀ ਪਾਸ ਹੋਣਾ ਸੀ, ਉਦੋਂ ਕੁਝ ਜਿਹੜੇ ਸਿੱਖ ਕਮਿਊਨਿਟੀ ਦੇ ਬੰਦੇ ਸੀ ਉਹਨਾਂ ਨੇ ਚਿੱਠੀਆਂ ਲਿਖੀਆਂ ਸੀ ਵੀ ਨਹੀਂ ਹੋਣਾ ਚਾਹੀਦਾ। ਉਹ ਤੋਂ ਬਾਅਦ ਫਿਰ ਪੂਰੀ ਜਿਹੜੇ ਫ੍ਰਿਜ਼ਨੋ ਦੀ ਸਿੱਖ ਕਮਿਊਨਿਟੀ ਆ ਇਕੱਠੀ ਹੋ ਗਈ ਸੀ। ਇਸੇ ਤਰ੍ਹਾਂ ਜਸਵੰਤ ਸਿੰਘ ਖਾਲੜਾ ਦਾ ਨਾਮ ਤੇ ਪਾਰਕ ਫ੍ਰਿਜ਼ਨੋ 'ਚ ਰੱਖਿਆ ਗਿਆ, ਤੇ ਹੁਣ ਬੇਕਰਫੀਲਡ ਤੋਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹੈਗੀਆਂ। ਹਾਲਾਂਕਿ ਜਿਹੜੀ ਜਗ੍ਹਾ ਇਹ ਪਾਰਕ ਬਣਨਾ ਹੈ ਉੱਥੇ 32% ਪੋਪੂਲੇਸ਼ਨ ਪੰਜਾਬੀਆਂ ਦੀ ਆ ਜੀ। ਸੋ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਇੱਕ ਲੈਂਦੇ ਆਪਾਂ ਨਿੱਕੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹਾਜ਼ਰ ਹੁੰਦੇ ਆ ਜੀ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ 'ਚ, ਬਲੇਹੋ 'ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ 'ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ 'ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ 'ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ 'ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ? ਉਹ
ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। BJ's Gears ਪਿਛਲੇ 25 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ Volvo ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gears ਨੰਬਰ 916 372 3518 916 372 3518। ਸੈਕਰਾਮੈਂਟੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। ਇਹ ਇਸ ਮੌਕੇ ਦੇ ਉੱਤੇ ਬੜੇ ਸਪੈਸ਼ਲ ਪ੍ਰਾਈਸ ਤੇ PTO ਇੰਸਟਾਲ ਕਰਦੇ ਹਨ। BJ Gears ਵਾਲਿਆਂ ਨੂੰ ਸੈਕਰਾਮੈਂਟੋ ਦੇ ਵਿੱਚ ਲੋਕਲ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਹਾਂਜੀ, ਮੈਂ ਹਾਂ ਰਾਜ ਗੋ ਸੈਟੇਲਾਈਟ ਸਿਟੀ ਤੋਂ ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ-ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫਾਰ ਯੂ, PTC ਫਾਰ ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਸਾਰੇ ਪਿੰਡ 'ਚ ਤੇਰੀ ਬਹਾਦਰੀ ਦੀਆਂ ਗੱਲਾਂ ਹੋ ਰਹੀਆਂ ਨੇ, ਕਿਤੇ ਨਜ਼ਰ ਨਾ ਲੱਗ ਜੇ ਮੇਰੇ ਜੋਗਿੰਦਰ ਨੂੰ। ਦੁਸ਼ਮਣ ਸਾਡੀ ਦੋਸਤੀ ਦਾ ਨਜਾਇਜ਼ ਫਾਇਦਾ ਚੁੱਕ ਕੇ ਦਿਨ ਦਿਹਾੜੇ ਸਾਡੇ ਤੇ ਹਮਲੇ ਕਰ ਰਹੇ ਤੇ ਅਸੀਂ ਆਪਣੇ ਦੇਸ਼ 'ਚ ਬੈਠੇ ਹਿੰਦੀ ਚੀਨੀ ਭਾਈ ਭਾਈ ਦੇ ਨਾਰੇ ਲਾ ਰਹੇ। सूबेदार जोगिंदर सिंह ते उन्हां दे 21 महायोद्धा दी सच्ची कहानी। गिप्पी ग्रेवाल, कुलविंदर विल्ला, रोशन प्रिंस, घुघू गिल, राजवीर जवांदा, जॉर्डन संधू और करमजीत अनमोल लेके आ रहे ने सूबेदार जोगिंदर सिंह 6 अप्रैल ਨੂੰ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਾਂ ਦੇ ਰਾਹੀਂ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਆਪਾਂ ਜਿੱਦਾਂ ਹਰਜੋਤ ਸਿੰਘ ਜੀ ਗੱਲ ਕਰ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਬੇਕਰਸਫੀਲਡ ਦੇ ਵਿੱਚ ਜਿਹੜੀ ਸਟੋਨ ਕ੍ਰੀਕ ਪਾਰਕ ਆ ਉਸ ਦਾ ਜਿਹੜਾ ਨਾਮ ਉਸੇ ਤਰਜ਼ ਦੇ ਉੱਤੇ ਚੇਂਜ ਕਰਨ ਦੀ ਜਿਹੜੀ ਆ ਕੋਸ਼ਿਸ਼ ਆ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦੇ ਉੱਤੇ ਹਿਊਮਨ ਰਾਈਟਸ ਦੀ ਜਿਹੜੀ ਆ ਮਿਸਾਲ ਆ ਉਹ ਜਿਹੜੇ ਚਾਹੇ ਆਪ ਇਸ ਦੁਨੀਆ ਦੇ ਉੱਤੇ ਨਹੀਂ ਰਹੇ, ਉਹਨਾਂ ਨੂੰ ਲਾਪਤਾ ਜਿਹੜੀ ਇੱਕ ਲਾਸ਼ ਬਣਾ ਦਿੱਤਾ ਗਿਆ, ਪਰ ਉਹਨਾਂ ਦਾ ਜਿਹੜਾ ਨਾਮ ਸਦਾ ਜਿਹੜਾ ਦੁਨੀਆ ਦੇ ਉੱਤੇ ਵਸਦਾ ਰਹੂਗਾ, ਕਿਉਂਕਿ ਜੋ ਉਹਨਾਂ ਨੇ ਮਨੁੱਖੀ ਤਸ਼ੱਦਦ ਦੇ ਖਿਲਾਫ ਜਿਹੜੀ ਆਵਾਜ਼ ਉਠਾਈ ਸੀ ਤੇ ਉਹ ਅਜੇ ਤੱਕ ਆਵਾਜ਼ ਜਿਹੜੀ ਆ ਜਗ੍ਹਾ ਜਗ੍ਹਾ ਦੇ ਉੱਤੇ ਗੂੰਜਦੀ ਆ, ਚਾਹੇ ਉਹ ਪਾਰਲੀਮੈਂਟ ਹੋਵੇ ਕੈਨੇਡਾ ਦੀ ਤੇ ਚਾਹੇ ਜਿਹੜੇ ਆਮ ਜਿਹੜੇ ਲੋਕਾਂ ਦੇ ਘਰਾਂ ਦੀ ਗੱਲ ਹੋਵੇ, ਗੁਰਦੁਆਰਾ ਸਾਹਿਬ ਜੀ ਦੀ ਗੱਲ ਹੋਵੇ, ਹਰ ਜਗ੍ਹਾ ਦੇ ਉੱਤੇ ਆਵਾਜ਼ ਗੂੰਜਦੀ ਆ। ਸੋ ਉਸੇ ਨੂੰ ਲੈ ਕੇ ਅੱਜ ਜਿਹੜੀ ਆਪਣੀ ਗੱਲਬਾਤ ਅਗਲਾ ਇਹ ਜਿਹੜਾ ਪ੍ਰੋਗਰਾਮ ਦਾ ਹਿੱਸਾ ਆ
ਉਹ ਆਪਾਂ ਕਰਾਂਗੇ। ਜਿਹੜੇ ਇਸ ਟਾਈਮ ਉੱਥੇ ਮਨਪ੍ਰੀਤ ਕੌਰ ਹੁਣੀ ਲੱਗੇ ਹੋਏ ਨੇ ਜਕਾਰਾ ਮੂਵਮੈਂਟ ਹੋਣਾ ਦੇ ਵਾਲਿਆਂ ਦੇ ਨਾਲ, ਸੋ ਉਹਨਾਂ ਦੇ ਨਾਲ ਆਪਾਂ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਹਰਜੋਤ ਸਿੰਘ ਜੀ, ਤੁਸੀਂ ਜਿਹੜੀ ਕੀ ਗੱਲ ਕਰਨਾ ਚਾਹੁੰਦੇ ਜੀ? ਹੋ? ਬਿਲਕੁਲ, ਜਿਹੜੇ ਜਕਾਰਾ ਮੂਵਮੈਂਟ ਆ ਸਾਰੇ ਖਾਸ ਕਰਕੇ ਜਿਹੜੇ 99 ਵਾਲੇ ਜਿੰਨੇ ਵੀ ਫਰੀਵੇ ਤੇ ਸ਼ਹਿਰ ਹੈਗੇ, ਸਾਰਿਆਂ ਨੂੰ ਪਤਾ ਹੀ ਆ ਵੀ ਇਹ ਨੌਜਵਾਨ ਬੱਚੇ ਕਾਫੀ ਵਧੀਆ ਕੰਮ ਕਰ ਰਹੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਇਹਨਾਂ ਨੇ ਪਹਿਲਾਂ ਵੀ ਜਿਹੜਾ ਜਕਾਰਾ ਮੂਵਮੈਂਟ ਵਾਲਿਆਂ ਨੇ ਖਾਸ ਕਰਕੇ ਉੱਥੋਂ ਦੀਪ ਹੋਣੀ, ਗੁਰਜੀਤ ਸਿੰਘ ਹੋਣੀ, ਹੋਰ ਬਹੁਤ ਬੱਚੇ ਜਿਹੜੇ ਅੱਗੇ ਲੱਗ ਕੇ ਇਹਨਾਂ ਨੇ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਉੱਤੇ ਜਿਹੜਾ ਫ੍ਰਿਜ਼ਨੋ 'ਚ ਪਾਰਕ ਆ ਉਹਦਾ ਨਾਮ ਚੇਂਜ ਕਰਨ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਸੀ। ਇਸੇ ਤਰ੍ਹਾਂ 1984 ਦਾ ਜਿਹੜਾ ਸਿੱਖ ਕਤਲੇਆਮ ਦਾ ਰੈਜ਼ੋਲੂਸ਼ਨ ਸੀ ਫ੍ਰਿਜ਼ਨੋ ਸਿਟੀ 'ਚ ਪਾਸ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਤੇ ਹੋਇਆ ਵੀ। ਤੇ ਹੁਣ ਇਸੇ ਤਰ੍ਹਾਂ ਮਨਪ੍ਰੀਤ ਕੌਰ ਜਿਹੜੇ ਅੱਜ ਜਕਾਰਾ ਮੂਵਮੈਂਟ ਨਾਲ ਜੁੜੇ ਹੋਏ ਆ ਉੱਥੋਂ ਬੇਕਰਸਫੀਲਡ ਤੋਂ, ਉਹ ਵੀ ਜਿਹੜੇ ਬੇਕਰਸਫੀਲਡ ਦੇ ਵਿੱਚ ਜਿਹੜਾ ਸਟੋਨ ਕ੍ਰੀਕ ਪਾਰਕ ਆ ਉਹਦੀ ਟਰਾਈ ਕਰ ਰਹੇ ਆ ਨਾਮ ਚੇਂਜ ਕਰਨ ਦੀ। ਇਹਦੇ ਸੰਬੰਧ ਦੇ ਵਿੱਚ ਬੇਕਰਸਫੀਲਡ ਦਾ ਇੱਕ ਲੋਕਲ ਨਿਊਜ਼ਪੇਪਰ ਆ, ਉਹਨਾਂ ਨੇ ਕੱਲ ਜਿਹੜੀ ਆ ਕਾਫੀ ਵੱਡੀ ਸਟੋਰੀ ਵੀ ਜਿਹੜੀ ਰਨ ਕੀਤੀ ਹੈਗੀ ਆ। ਸੋ ਉਸੇ ਦੇ ਸੰਬੰਧ ਦੇ ਵਿੱਚ ਸਾਡੇ ਨਾਲ ਜਿਹੜੇ ਮਨਪ੍ਰੀਤ ਕੌਰ ਜੁੜੇ ਹੋਏ ਆ ਰੇਡੀਓ ਨਾਲ। ਜੀ ਮਨਪ੍ਰੀਤ ਕੌਰ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸੋ ਸਭ ਤੋਂ ਪਹਿਲਾਂ ਤਾਂ ਮਨਪ੍ਰੀਤ ਜੀ ਇਹ ਦੱਸੋ ਵੀ ਇਹ ਜਿਹੜਾ ਖਿਆਲ ਸੀਗਾ ਕਦੋਂ ਕੁ ਆਇਆ ਵੀ ਜਿਹੜਾ ਇੱਕ ਫ੍ਰੈਜ਼ਨੋ ਦੇ ਵਿੱਚ ਨਾਮ ਚੇਂਜ ਹੋਣ ਤੋਂ ਉਸੇ ਟਾਈਮ ਦੇ ਉੱਤੇ ਚੱਲ ਰਹੀ ਸੀ ਇਹ ਕੋਸ਼ਿਸ਼, ਜਾਂ ਉਸ ਤੋਂ ਬਾਅਦ ਦੇ ਵਿੱਚ ਸ਼ੁਰੂ ਹੋਈ? ਅਸੀਂ ਨਾ ਵੈਸੇ ਉੱਥੇ ਵੀ ਆਪਣੇ ਸਾਰੇ ਜਕਾਰਾ ਮੂਵਮੈਂਟ ਆਰਗੇਨਾਈਜੇਸ਼ਨ ਤੇ ਫ੍ਰੈਜ਼ਨੋ ਸਿੱਖ ਕਮਿਊਨਿਟੀ ਦੇ ਇਕੱਠੇ ਐਫਰਟਸ ਦੇਖ ਕੇ ਸਾਨੂੰ ਵੀ ਇੰਸਪੀਰੇਸ਼ਨ ਮਿਲੀ ਕਿ ਵੀ ਸਾਡੇ ਵੀ ਜਿਹੜੇ ਇੱਥੇ ਦੇ ਡੈਮੋਗ੍ਰਾਫਿਕਸ ਨੇ, ਜਿਹੜੀ ਇੱਥੇ ਸਿੱਖ ਕਮਿਊਨਿਟੀ ਵਸੀ ਹੋਈ ਆ, ਅਸੀਂ ਕਿਉਂ ਨਾ ਇੱਥੇ ਵੀ ਕਰੀਏ। ਸੋ ਅਸੀਂ ਫਿਰ ਦੇਖਿਆ ਕਿ ਵੀ ਆਪਣੀ ਕਮਿਊਨਿਟੀ ਕਿੱਥੇ ਗੈਦਰ ਹੁੰਦੀ ਹੈ, ਆਪਣੀ ਕਿੱਥੇ ਕਮਿਊਨਿਟੀ ਇਕੱਠੇ ਹੁੰਦੇ ਨੇ। ਫਿਰ ਅਸੀਂ ਤਾਂ ਹੀ ਸਟੋਨ ਕ੍ਰੀਕ ਪਾਰਕ ਚੁਣਿਆ ਜਿਹੜਾ ਇੱਥੇ ਆਪਣੇ ਏਕਰਜ਼ ਰੋਡ ਤੇ ਆ, ਕਿਉਂਕਿ ਇਹ ਆਪਣੇ ਗੁਰਦੁਆਰਿਆਂ ਦੇ ਵੀ ਆਲੇ ਦੁਆਲੇ ਆ। ਇੱਥੇ ਆਪਣੀ ਸਿੱਖ ਕਮਿਊਨਿਟੀ ਵਸ ਰਹੀ ਆ ਤੇ ਵਸੇ ਹੋਏ ਨੇ ਤੇ ਵਸ ਰਹੇ ਨੇ। ਜੀ, ਸੋ ਕਿੰਨੇ ਕੁ ਪਰਸੈਂਟ ਪਾਪੂਲੇਸ਼ਨ ਤੁਹਾਡੇ ਹਿਸਾਬ ਦੇ ਨਾਲ ਇਸ ਪਾਰਕ ਦੇ ਇਰਦ ਗਿਰਦ ਆਪਣੇ ਜਿਹੜੇ ਲੋਕਾਂ ਦੀ ਹੈਗੀ, ਆਪਣੀ ਕਮਿਊਨਿਟੀ ਦੀ ਹੈਗੀ ਆ? ਹਾਂਜੀ, ਅਸੀਂ ਨਾ ਜਦੋਂ ਅਸੀਂ ਸੈਂਸਸ ਡਾਟਾ ਦੇਖਦੇ ਹਾਂ ਸਾਨੂੰ ਦੇਖਣ ਨੂੰ ਮਿਲਿਆ ਕਿ ਵੀ ਜਿਹੜੇ ਇੱਥੇ ਸਾਊਥ ਵੈਸਟ ਬੇਕਰਸਫੀਲਡ ਦੀ ਪਾਪੂਲੇਸ਼ਨ ਆ, ਇਹ ਸਟੇਟ ਦੇ ਵਿੱਚ ਤੀਜੇ ਨੰਬਰ ਤੇ ਆਉਂਦੀ ਆ ਜਿੱਥੇ ਸਭ ਤੋਂ ਜ਼ਿਆਦਾ ਪੰਜਾਬੀ ਵਾਲੇ ਬੋਲਣ ਵਾਲੇ ਰਹਿੰਦੇ ਨੇ। ਜੀ ਹਾਂਜੀ, ਮੈਂ ਇੱਕ ਪੜ੍ਹ ਰਿਹਾ ਸੀ ਰਿਪੋਰਟ 32% ਦੇ ਕਰੀਬ ਕਹਿੰਦੇ ਉੱਥੇ ਰਹਿੰਦੇ ਆ। ਹਾਂਜੀ। ਤੇ ਉਹਦੇ ਸੰਬੰਧ ਦੇ ਵਿੱਚ ਤੁਸੀਂ ਜਿਹੜੀ ਬੇਕਰਸਫੀਲਡ ਦੀ ਸਿੱਖ ਕਮਿਊਨਿਟੀ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੀ ਕਿਸ ਤਰ੍ਹਾਂ ਸਾਰੇ ਰਲ ਮਿਲ ਕੇ ਜਿਹੜਾ ਆ ਇਹ ਆਪਾਂ ਕਾਰਜ ਆਰੰਭੇ ਆ ਉਹਨੂੰ ਕਿਸ ਤਰ੍ਹਾਂ ਸਕਸੈਸਫੁਲ ਬਣਾ ਸਕਦੇ ਆ? ਹਾਂਜੀ, ਅਸੀਂ ਨਾ ਦੇਖਿਆ ਕਿ ਵੀ ਇੱਥੇ ਬੇਕਰਸਫੀਲਡ ਵਿੱਚ ਸੜਕਾਂ ਦੇ ਨਾਮ ਵੀ ਬਦਲੇ ਗਏ ਨੇ। ਸੋ ਉਹ ਜਿਵੇਂ ਦੂਜੀ ਕਮਿਊਨਿਟੀਜ਼ ਨੇ ਮੂਹਰੇ ਲਿਆਏ ਸੀਗੇ ਉਪਰਾਲੇ। ਸੋ ਸਾਡੇ ਮਨ ਵਿੱਚ ਇਹ ਸਵਾਲ ਆਉਂਦਾ ਵਾ ਕਿ ਜਦੋਂ ਆਪਣੀ ਕਮਿਊਨਿਟੀ ਆਪਣੇ ਪੋਲੀਟੀਸ਼ੀਅਨਸ ਤੋਂ, ਆਪਣੇ ਇਲੈਕਟਡ ਅਫੀਸ਼ੀਅਲਸ ਤੋਂ ਕੁਝ ਪੁੱਛਦੇ ਨੇ, ਕੋਈ ਉਮੀਦ ਅਸੀਂ ਰੱਖਦੇ ਹਾਂ ਤੇ ਉਹ ਨਾ ਕਰਦੇ ਨੇ ਸਾਨੂੰ, ਫਿਰ ਅਸੀਂ ਪਰ ਆਪਾਂ ਦੇਖਿਆ ਕਿ ਵੀ ਦੂਜੀਆਂ ਕਮਿਊਨਿਟੀਆਂ ਲਈ ਉਹਨਾਂ ਨੇ ਬਿਲਕੁਲ ਸੜਕਾਂ ਦੇ ਨਾਮ ਵੀ ਬਦਲੇ ਨੇ, ਪਾਰਕਾਂ ਦੇ ਨਾਮ ਬਦਲ ਰੱਖੇ ਹੋਏ ਨੇ। ਪਰ ਮੈਂ ਸਮਝਿਆ ਕਿ ਵੀ ਇਹ ਆਪਣੀ ਕਮਜ਼ੋਰੀ ਆ ਕਿ ਵੀ ਕਮਿਊਨਿਟੀ ਦੀ, ਕਿ ਵੀ ਪੰਥਕ ਤੌਰ ਤੇ ਆਪਾਂ ਕਿੰਨੀਆਂ ਕਿ ਜਿੱਤਾਂ ਇੱਥੇ ਆਪਾਂ ਹਾਸਿਲ ਕੀਤੀਆਂ ਨੇ। ਸੋ ਅਸੀਂ ਇੱਥੇ ਪੰਜਾਬੀ ਵੀ ਰਿਜੀ ਹਾਈ ਸਕੂਲ ਦੇ ਵਿੱਚ ਲੈ ਕੇ ਆਏ ਤੇ ਆਰਗੇਨਾਈਜੇਸ਼ਨ ਤੇ ਅਸੀਂ ਸਟੇਟ ਵਾਈਡ ਵੀ ਬਹੁਤ ਆਪਣੇ ਦੂਜੇ ਉਪਰਾਲੇ ਜਿਹੜੇ ਤੁਹਾਨੂੰ ਜਿਵੇਂ ਆਪਣੀ ਵੋਟਿੰਗ ਦਾ ਵਗੈਰਾ ਹੋਰ ਜਿਹੜਾ ਵੋਟਿੰਗ ਦਾ, ਹਾਂਜੀ, ਸੈਂਸਸ ਦਾ। ਸੋ ਇੱਥੇ ਆਪੋਜੀਸ਼ਨ ਵੀ ਆ, ਜਿਵੇਂ ਤੁਸੀਂ ਦੱਸ ਰਹੇ ਸੀ ਥੋੜੀ ਜਿਹੀ ਆਰਟੀਕਲ ਦੇ ਵਿੱਚ ਵੀ ਉਹਨਾਂ ਨੇ ਲਿਖਿਆ ਵਾ। ਪਰ ਆਪੋਜੀਸ਼ਨ ਮੈਨੂੰ ਲੱਗਦਾ ਇੱਕ ਵਧੀਆ ਚੀਜ਼ ਆ, ਕਿਉਂਕਿ ਕੋਈ ਇੱਥੋਂ ਜਿਵੇਂ ਆਪਣੇ ਸਿੱਖ ਕਮਿਊਨਿਟੀ ਦੇ ਵਿੱਚੋਂ ਵੀ ਪੁੱਛਦੇ ਨੇ ਕਿ ਵੀ ਆਪਾਂ ਇਸ ਚੀਜ਼ ਨੂੰ ਕਿਉਂ ਕਰ ਰਹੇ ਆ। ਬਹਾਨੇ ਤਾਂ ਬਹੁਤ ਨਹੀਂ ਮੈਨੂੰ ਲੱਗਦਾ, ਪਰ ਆਈ ਥਿੰਕ ਆਲਸੋ ਕਿ ਵੀ ਵਾਹਿਗੁਰੂ ਨੇ ਇੱਕ ਮੌਕਾ ਸਾਨੂੰ ਬਖਸ਼ਿਆ ਕਿ ਵੀ ਅਸੀਂ ਇੱਕ ਮੌਕਾ ਹੈ ਕਿ ਵੀ ਸਾਰੀ ਕਮਿਊਨਿਟੀ ਰਲ ਮਿਲ ਕੇ ਇਸ ਉਪਰਾਲੇ ਨੂੰ ਜਿਵੇਂ ਪੂਰਾ ਕਰ ਸਕਦੇ ਹਾਂ। ਜੀ ਬਿਲਕੁਲ। ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਿੱਦਾਂ ਸਭ ਤੋਂ ਪਹਿਲਾਂ ਫਰੀਮੌਂਟ ਦੇ ਵਿੱਚ ਜਿਹੜਾ ਫਰੀਮੌਂਟ ਗੁਰਦੁਆਰਾ ਰੋਡ ਦਾ ਨਾਮ ਚੇਂਜ ਹੋਇਆ ਸੀ ਅੱਜ ਤੋਂ ਕਈ ਸਾਲ ਪਹਿਲਾਂ, ਤੇ ਪਿੱਛੇ ਜੇ ਫਿਰ ਸਟਾਕਟਨ ਗੁਰੂ ਘਰ ਦੀ ਜਿਹੜੀ ਰੋਡ ਆ ਉਹਦਾ ਨਾਮ ਵੀ ਗੁਰਦੁਆਰਾ ਰੋਡ ਚੇਂਜ ਹੋਇਆ, ਸਿੱਖ ਟੈਂਪਲ ਰੋਡ। ਸੈਨੋਜ਼ੇ ਦੇ ਵਿੱਚ ਮੋਰਲ ਰੋਡ ਜਿਹੜੀ ਸੀ ਉਹਦਾ ਨਾਮ ਚੇਂਜ ਹੋਇਆ ਗੁਰਦੁਆਰਾ ਰੋਡ, ਹਾਲਾਂਕਿ ਉਹਦਾ ਬਹੁਤ ਜ਼ਿਆਦਾ ਓਪੋਜੀਸ਼ਨ ਹੋਈ ਸੀ। ਪਾਰਕ ਫ੍ਰਿਜ਼ਨੋ ਦੇ ਵਿੱਚ ਨਾਮ ਚੇਂਜ ਹੋਇਆ। ਸੋ ਹੁਣ ਬੇਕਰਫੀਲਡ ਦੀਆਂ ਜਿਹੜੀਆਂ ਸਿੱਖ ਸੰਗਤਾਂ ਆ, ਜਿੰਨੇ ਵੀ ਪੰਜਾਬੀ ਵਸਦੇ ਆ, ਨੋ ਮੈਟਰ ਵਟ ਤੁਸੀਂ ਸਿੱਖ ਧਰਮ
'ਚ ਬਲੀਵ ਕਰਦੇ ਨਹੀਂ ਕਰਦੇ, ਪਰ ਇਹ ਹਿਊਮਨ ਰਾਈਟਸ ਦੀ ਗੱਲ ਆ। ਉਸ ਬੰਦੇ ਨੇ ਆਪਣੀ ਜਿਹੜੀ ਜਾਨ ਦਿੱਤੀ ਆ ਹਿਊਮਨ ਰਾਈਟਸ ਦੇ ਲਈ, ਸੋ ਆਪਾਂ ਉਹ ਨਾਮ ਨੂੰ ਚਮਕਾਉਂਦੇ ਰੱਖਣਾ। ਉਹਦੇ ਲਈ ਜਿਹੜੇ ਬੇਕਰਸਫੀਲਡ ਦਾ ਕੱਲਾ ਜਿਹੜਾ ਪੰਜਾਬੀ ਆ ਉਹਨੂੰ ਇਸ ਇਸ਼ੂ ਦੇ ਨਾਲ ਇਕੱਠੇ ਹੋ ਕੇ ਜਿਹੜੇ ਜਕਾਰਾ ਵਾਲੇ ਬੱਚੇ ਆ ਉਹਨਾਂ ਦੇ ਨਾਲ ਰਲ ਕੇ ਅੱਗੇ ਚੱਲਣਾ ਚਾਹੀਦਾ ਜੀ। ਤੇ ਮਨਪ੍ਰੀਤ ਜੀ, ਸਵਾਲ ਇਹ ਆ ਵੀ ਕਮਿਊਨਿਟੀ ਕੀ ਕਰ ਸਕਦੀ ਆ, ਕਿੱਦਾਂ ਜਿਹੜਾ ਉਹ ਕਿਹਨੂੰ ਅਪਰੋਚ ਕਰੇ ਵੀ ਇਸ ਨਾਮ ਨੂੰ ਜਿਹੜਾ ਐਕਚੁਅਲ ਦੇ ਵਿੱਚ ਜਿਹੜਾ ਚੇਂਜ ਜਿਹੜਾ ਹੋ ਸਕੇ? ਹਾਂਜੀ, ਅਸੀਂ ਆਨਲਾਈਨ ਵੀ ਇੱਕ ਪਟੀਸ਼ਨ ਸ਼ੁਰੂ ਕੀਤਾ ਹੋਇਆ ਵਾ ਤੇ ਉਹ ਤੁਹਾਨੂੰ ਤੁਸੀਂ jakarta.org/Bakersfield Park ਤੇ ਸਾਈਨ ਕਰ ਸਕਦੇ ਹੋ। ਅਸੀਂ ਪਟੀਸ਼ਨ ਇਸ ਕਰਕੇ ਸ਼ੁਰੂ ਕੀਤਾ ਹੋਇਆ ਕਿਉਂਕਿ ਜਿਹੜਾ ਸਾਡਾ ਇੱਥੋਂ ਦਾ ਕਾਉਂਸਲ ਮੈਂਬਰ ਆ ਕ੍ਰਿਸ ਪਾਰਲੀਏ, ਉਹਨੂੰ ਅਸੀਂ ਜਿਵੇਂ ਆਪਣੀ ਸਾਈਡ ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਦੀ ਸਪੋਰਟ ਚਾਹੀਦੀ ਹੈ ਕਿਉਂਕਿ ਇਹ ਪਾਰਕ ਉਹਦੇ ਵਾਰਡ ਦੇ ਵਿੱਚ ਆ, ਉਹਦੇ ਏਰੀਆ ਦੇ ਵਿੱਚ ਆ। ਸੋ ਅਸੀਂ ਉਹਨੂੰ ਜਿਵੇਂ ਜਿਹੜੇ ਇੱਥੋਂ ਰਹਿੰਦੇ ਨੇ ਵਾਰਡ 7 ਦੇ ਜਾਂ ਜਿਹੜੇ ਸਾਊਥ ਵੈਸਟ ਬੇਕਰਸਫੀਲਡ 'ਚ ਰਹਿੰਦੇ ਨੇ, ਉਹ ਜ਼ਰੂਰ ਉਹਨੂੰ ਜਿਵੇਂ ਆਪਦੇ ਸਿਟੀ ਕਾਉਂਸਲਮੈਨ ਨੂੰ ਵੀ ਫੋਨ ਕਰਨ ਤੇ ਉਹਨੂੰ ਜ਼ਰੂਰ ਰਿਕੁਐਸਟ ਕਰਨ ਕਿ ਵੀ ਇਹ ਚੀਜ਼ ਸਾਡੀ ਕਮਿਊਨਿਟੀ ਚਾਹੁੰਦੀ ਆ। ਤੇ ਐਸ ਬੁੱਧਵਾਰ ਨੂੰ ਅਸੀਂ ਇੱਕ ਟਾਊਨ ਹਾਲ ਮੀਟਿੰਗ ਰੱਖ ਰਹੇ ਹਾਂ। ਉਹ ਸ਼ਾਮ ਨੂੰ ਅਸੀਂ 6 ਵਜੇ ਰੱਖ ਰਹੇ ਹਾਂ ਉਸੇ ਪਾਰਕ ਦੇ ਵਿੱਚ, ਸਟੋਨ ਕ੍ਰੀਕ ਪਾਰਕ ਦੇ ਵਿੱਚ। ਤੇ ਉੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਵਾਈਫ ਬੀਬੀ ਪਰਮਜੀਤ ਕੌਰ ਖਾਲੜਾ ਵੀ ਪਹੁੰਚ ਰਹੇ ਨੇ। ਅਸੀਂ ਸਾਰੇ ਗੁਰਦੁਆਰਿਆਂ ਦੇ ਵਿੱਚ ਵੀ ਅਨਾਉਂਸਮੈਂਟ ਕੀਤੀਆਂ ਹੋਈਆਂ ਨੇ, ਪਰ ਅਸੀਂ ਸਾਰੀ ਕਮਿਊਨਿਟੀ ਨੂੰ ਕਹਿੰਦੇ ਹਾਂ ਕਿ ਵੀ ਪਲੀਜ਼ ਜ਼ਰੂਰ ਉੱਥੇ ਪਹੁੰਚਿਓ ਕਿਉਂਕਿ ਅਸੀਂ ਸਿਟੀ ਨੂੰ ਵੀ ਉੱਥੇ ਇਨਵਾਈਟ ਕਰ ਰਹੇ ਹਾਂ ਕਿ ਵੀ ਉਹਨਾਂ ਨੂੰ ਪਤਾ ਲੱਗੇ ਕਿ ਵੀ ਆਪਣੀ ਸਾਰੀ ਕਮਿਊਨਿਟੀ ਇਸ ਚੀਜ਼ ਦੇ ਪਿੱਛੇ ਲੱਗੀ ਹੋਈ ਆ ਤੇ ਸਪੋਰਟ ਕਰ ਰਹੀ ਆ। ਤੇ ਰਾਈਟ ਨਾ ਮਨਪ੍ਰੀਤ ਜੀ, ਜੇ ਕੋਈ ਆਪੋਜੀਸ਼ਨ ਕਰ ਰਿਹਾ ਆ, ਕੀ ਤੁਸੀਂ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਅਪਰੋਚ ਕੀਤਾ ਕਿ ਉਹ ਕਿਉਂ ਕਹਿ ਰਹੇ ਆ ਵੀ ਇਹ ਜਿਹੜਾ ਨਾਮ ਨਹੀਂ ਚੇਂਜ ਹੋਣਾ ਚਾਹੀਦਾ? ਸੋ ਸਾਨੂੰ ਕੁਝ ਡਿਫਰੈਂਟ ਆਂਸਰਸ ਵੀ ਮਿਲੇ ਨੇ ਕਿ ਵੀ ਕੋਈ ਕਹਿ ਰਹੇ ਨੇ ਤੁਸੀਂ ਸ਼ਹੀਦ ਜਸਵੰਤ ਸਿੰਘ ਖਾਲੜਾ ਨਾਂ ਕਿਉਂ ਪਿਕ ਕੀਤਾ, ਤੁਸੀਂ ਕੁਝ ਜੈਨਰਿਕ ਨਾਮ ਰੱਖੋ ਜਿਵੇਂ ਪੰਜਾਬ ਪਾਰਕ ਰੱਖੋ। ਤੇ ਕੁਝ ਆਲਸੋ ਕਹਿ ਰਹੇ ਨੇ ਕਿ ਵੀ ਇਹ ਚੀਜ਼ ਕਦੇ ਹੋਈ ਨਹੀਂ ਪਹਿਲਾਂ ਇੱਥੇ। ਸੋ ਉਹ ਕਹਿ ਰਹੇ ਨੇ ਕਿ ਵੀ ਸਾਨੂੰ ਜਿਵੇਂ ਸਿਟੀ ਤੋਂ ਵੀ ਸਾਨੂੰ ਸੁਣਨ ਨੂੰ ਮਿਲਿਆ ਵਾ ਕਿ ਵੀ ਇਹ ਚੀਜ਼ ਕਦੇ ਪਹਿਲਾਂ ਹੋਈ ਨਹੀਂ, ਸੋ ਅਸੀਂ ਇਸ ਚੀਜ਼ ਨੂੰ ਕਰਦੇ ਨਹੀਂ। ਸੋ ਸਾਨੂੰ ਪਤਾ ਵਾ ਕਿ ਵੀ ਇੱਥੇ ਸੜਕਾਂ ਦੇ ਨਾਮ ਵੀ ਬਦਲੇ ਗਏ ਨੇ, ਪਰ ਅਸੀਂ ਦੂਜੀ ਸਿਟੀਜ਼ ਦਾ ਵੀ ਸ਼ੇਅਰ ਕੀਤਾ ਵਾ, ਜਿਵੇਂ ਤੁਸੀਂ ਵੀ ਕੀਤਾ ਵਾ ਕਿ ਵੀ ਆਪਾਂ ਫ੍ਰੈਜ਼ਨੋ ਦੇ ਵਿੱਚ ਵੀ ਦੇਖਿਆ ਵਾ। ਸੋ ਅਸੀਂ ਬਸ ਉਹਨਾਂ ਨੂੰ ਕਹਿੰਦੇ ਹਾਂ ਕਿ ਵੀ ਬਹੁਤ ਜ਼ਰੂਰੀ ਆ ਕਿ ਵੀ ਇੱਕ ਸਿੱਖ ਨਾਮ, ਉਹ ਵੀ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਨਾਮ ਆਪਣੀ ਕਮਿਊਨਿਟੀ ਦੇ ਵਿੱਚ ਹੋਵੇ। ਜਿਹੜੇ ਆਪਣੇ ਬੱਚੇ ਵੀ ਨੇ ਉਹ ਵੀ ਉਹ ਨਾਮ ਦੇਖ ਕੇ ਪਹਿਚਾਨਣ, ਉਹਨਾਂ ਦੀ ਜਿਹੜੀ ਲੈਗੇਸੀ ਆ, ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਲਾਈਫ ਸਟੋਰੀ ਆ ਉਹ ਪਹਿਚਾਨਣ ਕਿ ਵੀ ਉਹਨਾਂ ਨੇ ਇੰਨੀ ਵੱਡੀ ਕੁਰਬਾਨੀ ਦਿੱਤੀ ਆਪਣੀ ਕੌਮ ਲਈ। ਪਰ ਜਿਹੜੇ ਨਾਨ ਸਿੱਖਸ ਨੇ ਉਹ ਵੀ ਸਿਰਫ ਆਪਦਾ ਫੋਨ ਕੱਢ ਕੇ ਗੂਗਲ ਕਰਕੇ ਵੀ ਜਸਵੰਤ ਸਿੰਘ ਖਾਲੜਾ ਕੌਣ ਸੀ ਤੇ ਉਹਨਾਂ ਦੇ ਨਾਮ ਦੇ ਵਿੱਚ ਪਾਰਕ ਕਿਉਂ ਰੱਖਿਆ ਗਿਆ। ਸੋ ਸਾਨੂੰ ਲੱਗਦਾ ਕਿ ਵੀ ਬਹੁਤ ਜ਼ਰੂਰੀ ਹੈ ਕਿ ਵੀ ਅਸੀਂ ਇੱਕ ਜੈਨਰਿਕ ਰੱਖ ਸਕਦੇ ਸੀ, ਪੰਜਾਬ ਪਾਰਕ ਵੀ ਹੈਗੇ ਨੇ, ਪਰ ਇੱਕ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ਚ ਰੱਖਣ ਦਾ ਇੱਕ ਉਹ ਵੀ ਬਣਦਾ ਕਿ ਵੀ ਆਪਾਂ ਇੱਥੇ ਕਿਉਂ ਬਸੇ ਹੋਏ ਆ। ਸਾਨੂੰ ਪਤਾ ਕਿ ਵੀ ਤਕਰੀਬਨ 25% ਆਪਣੀ ਪਾਪੂਲੇਸ਼ਨ ਤਾਂ ਪੋਲੀਟੀਕਲ ਅਸਾਈਲਮ ਤੇ ਆਈ ਹੋਈ ਆ। ਸਾਨੂੰ ਪਤਾ ਕਿ ਵੀ ਜਿਹੜੇ 1984 ਰੈਜ਼ੋਲੂਸ਼ਨ ਹਰ ਆਲਮੋਸਟ ਐਵਰੀ ਸਿਟੀ ਦੇ ਵਿੱਚ ਪਾਸ ਹੋਏ ਨੇ ਕਿ ਵੀ ਆਪਣੀ ਪਾਪੂਲੇਸ਼ਨ ਦੀ ਕੀ ਰਿਐਲਿਟੀ ਕਿ ਵੀ ਆਪਾਂ ਇੱਥੇ ਕਿਉਂ ਵਸੇ, ਆਪਾਂ ਇੱਥੇ ਇਕੱਠੇ ਕਿਉਂ ਰਹਿੰਦੇ ਆ। ਸੋ ਜਿਹੜੇ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦਾ ਵਰਕ ਸੀ ਉਹ ਐਵੀਡੈਂਸ ਦਿੰਦੀ ਹੈ ਕਿ ਵੀ ਆਪਾਂ ਕਿਉਂ ਇੱਥੇ ਆਏ ਆ। ਤੇ ਪੋਲੀਟੀਕਲ ਅਸਾਈਲਮ ਹਾਲੇ ਵੀ ਆਪਾਂ ਨੂੰ ਲੱਭ ਰਿਹਾ ਕਿ ਵੀ ਜਦੋਂ ਸਾਨੂੰ ਕੋਈ ਵੀ ਆਪੋਜੀਸ਼ਨ ਮਿਲਦੀ ਆ ਤੇ ਅਸੀਂ ਇਹੀ ਚੀਜ਼ ਆਪਣੇ ਯੂਥ ਨੂੰ ਵੀ ਸਿਖਾਉਣਾ ਚਾਹੁੰਦੇ ਹਾਂ, ਆਪਣੀ ਲਾਰਜਰ ਸਿੱਖ ਸਿਟੀ ਬੇਕਰਸਫੀਲਡ ਨੂੰ ਵੀ ਦਿਖਾਉਣਾ ਚਾਹੁੰਦੇ ਕਿ ਵੀ ਜਿਹੜੀ ਸਿੱਖ ਹਿਸਟਰੀ ਆ ਉਹ ਜਸਟਿਸ ਤੇ ਸੋਵਰਨਟੀ ਦੇ ਵਿੱਚ ਹੀ ਹੈ। ਜੀ, ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ ਵੀ ਬੇਕਰਸਫੀਲਡ ਦੇ ਵਿੱਚ ਪੰਜਾਬੀ ਕਮਿਊਨਿਟੀ ਆਲਮੋਸਟ 35,000 ਦੇ ਕਰੀਬ ਆ, ਕਾਫੀ ਵੱਡੀ ਕਮਿਊਨਿਟੀ ਆ। 7-8 ਦੇ ਕਰੀਬ ਗੁਰੂ ਘਰ ਹੈਗੇ ਬੇਕਰਸਫੀਲਡ ਦੇ ਵਿੱਚ। ਤੇ ਰਾਜਕਨਵੀਰ ਸਿੰਘ ਜੀ, ਤੁਸੀਂ ਕਹਿ ਰਹੇ ਸੀ ਵਿਰੋਧ ਕਿਉਂ ਹੋ ਰਿਹਾ? ਜਿਹੜਾ ਉੱਥੇ ਦਾ ਇੱਕ ਕਾਉਂਸਲਮੈਨ ਆ ਪਾਰਲੀਅਰ, ਜਿਸ ਤਰ੍ਹਾਂ ਮਨਪ੍ਰੀਤ ਨੇ ਦੱਸਿਆ ਸੀ, ਉਹਦੇ ਆਪੋਜੀਸ਼ਨ 'ਚ ਆਪਣਾ ਪੰਜਾਬੀ ਇੱਕ ਨੌਜਵਾਨ ਘੁੰਮਣ ਨਾਮ ਦਾ ਉਹ ਖੜਿਆ ਸੀ। ਸੋ ਹੁਣ ਸੋਚ ਰਿਹਾ ਵੀ ਸ਼ਾਇਦ ਪੰਜਾਬੀ ਕਮਿਊਨਿਟੀ ਨੇ ਮੇਰਾ ਉਹਦਾ ਸਾਥ ਨਹੀਂ ਦਿੱਤਾ, ਹਨਾ, ਵੀ ਮੈਂ ਸ਼ਾਇਦ ਉਹਨਾਂ ਤੋਂ
ਬਿਨਾਂ ਵੀ ਜਿੱਤ ਸਕਦਾ ਹੈਗਾ। ਪਰ ਸਾਨੂੰ ਸਾਰਿਆਂ ਨੂੰ, ਕਿਉਂਕਿ ਉੱਥੇ ਪੰਜਾਬੀ ਕਮਿਊਨਿਟੀ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਸਾਊਥ ਵੈਸਟ ਬੇਕਰਸਫੀਲਡ ਦੇ ਵਿੱਚ, ਤੇ ਸਾਰਿਆਂ ਨੂੰ ਉਹਦੇ ਆਫਿਸ ਦੇ ਵਿੱਚ ਕਾਲ ਕਰਨਾ ਚਾਹੀਦਾ। ਇਸੇ ਤਰ੍ਹਾਂ ਫ੍ਰਿਜ਼ਨੋ 'ਚ ਵੀ ਕੁਛ ਕੁ ਪਹਿਲਾਂ ਕੌਂਸਲਮੈਨ ਨਹੀਂ ਐਗਰੀ ਕਰਦੇ ਸੀ, ਪਰ ਜਦੋਂ ਉਹਨੇ ਦੇਖਿਆ ਬਾਕੀ ਦੇ ਸਾਰੇ ਜਿਹੜੇ ਸਿਟੀ ਕੌਂਸਲਮੈਨ ਐਗਰੀ ਕਰਦੇ ਆ, ਫਿਰ ਆਪਾਂ ਕਿਉਂ ਪਿੱਛੇ ਰਹੀਏ। ਸੋ ਇਸ ਕਰਕੇ ਉਹਨੂੰ ਆਪਾਂ ਨੂੰ ਨਾਲ ਲਿਜਾਣਾ ਬਣਦਾ। ਤੇ ਜਿਸ ਤਰ੍ਹਾਂ ਬੁੱਧਵਾਰ ਨੂੰ ਜਿਹੜੀ ਮੀਟਿੰਗ ਹੋ ਰਹੀ ਸ਼ਾਮ ਨੂੰ, ਜਿੰਨੇ ਵੀ ਬੇਕਰਸਫੀਲਡ ਦੇ ਵਿੱਚ ਸਾਡੇ 1350 AM ਤੇ ਸੁਣ ਰਹੇ ਹੈਗੇ ਆ, ਸਾਰੇ ਵੱਧ ਤੋਂ ਵੱਧ ਉੱਥੇ ਪਹੁੰਚੋ। ਮੇਰੇ ਹਿਸਾਬ ਨਾਲ ਤਾਂ ਉੱਥੇ ਥੋੜਾ ਬਹੁਤਾ ਚਾਹ ਪਾਣੀ ਦਾ ਪ੍ਰੋਗਰਾਮ ਵੀ ਚਾਹੀਦਾ। ਜਿਹੜੇ ਤੁਹਾਡੇ ਨੇਬਰਸ ਹੈਗੇ ਆ ਉਹਨਾਂ ਨੂੰ ਵੀ ਨਾਲ ਲੈ ਕੇ ਜਾਓ, ਚਾਹੇ ਉਹ ਨੌਨ ਪੰਜਾਬੀ ਹੈਗੇ ਆ। ਬਿਲਕੁਲ, ਆਈ ਥਿੰਕ ਉਹ ਵੀ ਇੱਕ ਬਹੁਤ ਅਹਿਮ ਜਿਹੜੀ ਚੀਜ਼ ਜਿਹੜੀ ਜ਼ਰੂਰੀ ਰਹੂਗੀ। ਜਿੱਦਾਂ ਮਨਪ੍ਰੀਤ ਨੇ ਦੱਸਿਆ ਹੀ ਆ ਵੀ ਇੱਕ ਬਹੁਤ ਸਿੰਬੋਲਿਕ ਜਿਹੜਾ ਨਾਮ ਹੈਗਾ ਹਿਊਮਨ ਰਾਈਟ ਦੇ ਨਾਲ ਜਿਹੜਾ ਜੁੜਿਆ ਹੋਇਆ। ਤੇ ਹਿਊਮਨ ਰਾਈਟ ਦੀ ਜਦੋਂ ਗੱਲ ਆਉਂਦੀ ਆ ਉਦੋਂ ਫਿਰ ਕੋਈ ਧਰਮ ਨਹੀਂ, ਕੋਈ ਜਾਤ ਨਹੀਂ, ਕੋਈ ਕਮਿਊਨਿਟੀ ਨਹੀਂ, ਹਰ ਇੱਕ ਜਿਹੜਾ ਇੱਕ ਇਨਸਾਨ ਆ ਉਹਦਾ ਜਿਹੜਾ ਨਾਮ ਉਸ ਦੇ ਨਾਲ ਜੁੜ ਜਾਂਦਾ ਹੈ। ਤੇ ਮੈਂ ਦੇਖ ਰਿਹਾ ਸੀਗਾ, ਇਨਫੈਕਟ ਜਦੋਂ ਤੁਸੀਂ ਕਹਿ ਰਹੇ ਸੀ ਕਈ ਨਾ ਵੀ ਕਹਿੰਦੇ ਵੀ ਉੱਥੇ ਨਾਮ ਨਹੀਂ ਹੈਗੇ ਪਾਰਕਾਂ ਦੇ ਜਿਹੜੇ ਬੰਦਿਆਂ ਦੇ ਨਾਂ ਤੇ, ਮੈਂ ਦੇਖ ਰਿਹਾ ਸੀ ਕਈ ਹੈਗੇ ਨੇ, ਲੋਵਲ ਪਾਰਕ, ਜੈਫਰਸਨ ਪਾਰਕ, ਸੋ ਹਾਰਟ ਪਾਰਕ, ਸੋ ਕਈ ਜਿਹੜੇ ਪਾਰਕਾਂ ਦੇ ਆਲਰੇਡੀ ਕਈ ਬੰਦਿਆਂ ਦੇ ਨਾਮ ਦੇ ਉੱਤੇ ਜਿਹੜੇ ਰੱਖੇ ਹੋਏ ਨੇ। ਪਹਿਲਾਂ ਵੀ ਤਾਂ ਵਿਕਟੋਰੀਆ ਦੇ ਨਾਂ ਦੇ ਉੱਤੇ ਹੀ ਪਾਰਕ ਰੱਖਿਆ ਹੋਇਆ ਸੀਗਾ, ਰਾਈਟ? ਸੋ ਜਿਹੜਾ ਚੇਂਜ ਹੋਇਆ ਆ, ਸੋ ਇੱਕ ਬਹੁਤ ਇੱਕ ਸਿੰਬੋਲਿਕ ਚੀਜ਼ ਹੁੰਦੀ ਹੈ। ਹਿਊਮਨ ਰਾਈਟ ਦਾ ਇੱਕ ਜਿਹੜਾ ਯੋਧਾ ਸੀਗਾ, ਸੋ ਸਾਰੀ ਕਮਿਊਨਿਟੀ ਨੂੰ ਇਸ ਦੇ ਵਿੱਚ ਸਾਥ ਦੇਣਾ ਚਾਹੀਦਾ ਹੈ। ਤੇ ਜਿੱਦਾਂ ਦੱਸ ਰਹੇ ਆ ਵੀ ਬੁੱਧਵਾਰ ਨੂੰ ਜਿਹੜਾ ਸਟੋਨ ਕ੍ਰੀਕ ਪਾਰਕ ਹੀ ਜਿਹੜਾ ਹੈਗਾ ਆ, ਉੱਥੇ ਹੀ ਜਿਹੜੀ ਮੀਟਿੰਗ ਹੋਣੀ ਆ, ਟਾਊਨ ਹਾਲ ਮੀਟਿੰਗ ਹੋਣੀ ਆ ਸ਼ਾਮੀ 6 ਵਜੇ। ਸੋ ਜ਼ਰੂਰ ਵੱਧ ਤੋਂ ਵੱਧ ਆਪਣੇ ਜਿੰਨੇ ਵੀ ਸੁਣ ਰਹੇ ਨੇ ਪੰਜਾਬੀ ਰੇਡੀਓ USA ਨੂੰ ਇਸ ਟਾਈਮ ਘਰਾਂ ਦੇ ਵਿੱਚ ਰੇਡੀਓ ਸੈੱਟ ਤੇ 1350 AM ਦੇ ਉੱਤੇ ਤਾਂ ਜ਼ਰੂਰ ਜਿਹੜਿਆਂ ਨੇ ਹੁਮ ਕੇ ਉੱਥੇ ਪਹੁੰਚਣਾ ਹੈ। ਬਾਕੀ ਵੀ ਜਿਹੜੇ ਸਾਡੇ ਆਲ ਓਵਰ USA ਜਾਂ ਕੈਨੇਡਾ ਜਿੰਨੇ ਵੀ ਰੇਡੀਓ ਸਟੇਸ਼ਨ ਤੇ ਸੁਣ ਰਹੇ ਹੈਗੇ, ਪਲੀਜ਼ ਤੁਹਾਡੇ ਰਿਸ਼ਤੇਦਾਰ, ਦੋਸਤ ਮਿੱਤਰ ਜਿੰਨੇ ਵੀ ਰਹਿੰਦੇ ਬੇਕਰਸਫੀਲਡ 'ਚ, ਉਹਨਾਂ ਨੂੰ ਕਾਲਾਂ ਕਰੋ। ਖਾਸ ਕਰਕੇ ਜਿਹੜੇ ਹੁਣ ਟਰੱਕਾਂ ਵਾਲੇ ਵੀਰ ਆ ਉਹਨਾਂ ਨੂੰ ਐਕਟਿਵ ਹੋਣਾ ਪੈਣਾ ਹੈਗਾ, ਕਿਉਂਕਿ ਟਰੱਕਿੰਗ ਕਮਿਊਨਿਟੀ ਦੇ ਬਹੁਤ ਸਾਰੇ ਜਿਹੜੇ ਪੰਜਾਬੀ ਵੀਰ ਆ ਉੱਥੇ ਰਹਿੰਦੇ ਹੈਗੇ ਆ। ਇਹ ਹੁਣ ਸਾਡੇ ਵੱਲੋਂ ਖਾਸ ਕਰਕੇ ਪੰਜਾਬੀ ਰੇਡੀਓ USA ਵੱਲੋਂ ਵੀ ਬੇਨਤੀ ਆ, ਕਿਉਂਕਿ ਜਦੋਂ ਤੁਹਾਡਾ ਇਸ਼ੂ ਸੀ ELD ਦਾ, ਆਪਾਂ ਤੁਹਾਡਾ ਪੂਰਾ ਸਾਥ ਦਿੱਤਾ। ਸੋ ਇੱਥੇ ਸਾਰੇ ਰਲ ਮਿਲ ਕੇ ਕਰੀਏ। ਇਹਦਾ ਨਾ ਮਨਪ੍ਰੀਤ ਜੀ ਇੱਕ ਗੁੱਡ ਪ੍ਰੈਸੀਡੈਂਟ ਹੈਗਾ, ਬਹੁਤ ਵਧੀਆ, ਕਿਉਂਕਿ ਜਿਹੜਾ ਫ੍ਰਿਜ਼ਨੋ ਦੇ ਵਿੱਚ ਪਾਰਕ ਬਣਿਆ ਸੀ, ਹੁਣ ਪਿੱਛੇ ਜਦੋਂ এনवायरमेंट ਡੇ ਸੀ ਉਦੋਂ 101 ਦੇ ਕਰੀਬ ਟਰੀ ਲਾਏ ਆ, ਤੇ ਜਿਹੜਾ ਫ੍ਰਿਜ਼ਨੋ ਦਾ ਮੀਡੀਆ ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਉਹਨੂੰ। ਜੀ ਜੀ। ਸੋ ਮਨਪ੍ਰੀਤ ਨਾਲ ਇਹ ਵੀ ਦੱਸੋ ਵੀ ਹੁਣ ਜਿਹੜੇ ਨਾਲ ਤੁਹਾਡੇ ਹੋਰ ਯੰਗਸਟਰਸ ਨੇ ਜਾਂ ਜਿਹੜੇ ਸਕੂਲਾਂ ਦੇ ਵਿੱਚ ਨੇ, ਉਹ ਕਿੰਨਾ ਕੁ ਇਸ ਐਕਟੀਵਿਟੀ ਦੇ ਵਿੱਚ ਹਿੱਸਾ ਲੈ ਰਹੇ ਆ, ਕਿੰਨਾ ਕੁ ਐਕਟਿਵਿਜ਼ਮ ਦਿਖਾ ਰਹੇ ਆ? ਹਾਂਜੀ, ਨਹੀਂ, ਜਿਹੜੀ ਸਾਡੀ ਸਿੱਖ ਯੂਥ ਇੱਥੇ ਜੁੜੀ ਹੋਈ ਆ ਬੇਕਰਸਫੀਲਡ ਵਿੱਚ, ਐਕਚੁਅਲੀ ਸਾਡੀ ਜਿਹੜੀ 5 ਬਹੁਤ ਹੀ ਬਰੇਵ ਕੋਰਾਂ ਉਹ ਸਿਟੀ ਕਾਉਂਸਲ ਦੇ ਮੂਹਰੇ ਗਈਆਂ ਸੀ ਤੇ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਸੀਗਾ। ਜਦੋਂ ਪਬਲਿਕ ਸਟੇਟਮੈਂਟ ਦਿੱਤੀ ਉਹਨਾਂ ਨੇ ਦੱਸਿਆ ਸਿਟੀ ਕਾਉਂਸਲ ਨੂੰ ਕਿ ਵੀ ਜਸਵੰਤ ਸਿੰਘ ਖਾਲੜਾ ਕੌਣ ਸੀ, ਉਹਨਾਂ ਨੇ ਕੀ ਕੀਤਾ ਸੀ ਅਚੀਵ, ਤੇ ਉਹ ਹਰ ਇੱਕ ਕੁੜੀ ਨੇ ਸ਼ੇਅਰ ਕੀਤਾ ਕਿ ਵੀ ਅਸੀਂ ਕਿਉਂ ਇਸ ਚੀਜ਼ ਨੂੰ ਚਾਹੁੰਦੇ ਹਾਂ, ਕਿਉਂ ਇੰਨੀ ਇੰਪੋਰਟੈਂਸ ਆ ਕਿ ਵੀ ਅਸੀਂ ਇੱਥੇ, ਸਾਡਾ ਜੰਪਲ ਇੱਥੇ ਦਾ, ਪਰ ਸਾਡੀ ਆਈਡੈਂਟਿਟੀ ਇੱਕ ਚੀਜ਼ ਆ ਜਿਹੜੇ ਬੱਚਿਆਂ ਦੀ ਇੱਕ ਇਨਸਿਕਿਉਰਿਟੀ ਵੀ ਬਣ ਜਾਂਦੀ ਆ। ਪਰ ਇਹਨਾਂ ਨੇ ਦੇਖਿਆ ਕਿ ਵੀ ਇਹ ਜਕਾਰਾ ਨਾਲ ਜੁੜ ਕੇ ਅਸੀਂ ਜਿਹੜਾ ਕੰਮ ਕਰਦੇ ਆ, ਉਹਨਾਂ ਦੇ ਵਿੱਚ ਸਟਰੈਂਥ ਵੀ ਉਹਨਾਂ ਨੇ ਦੇਖੀ ਕਿ ਵੀ ਆਪਣੀ ਆਈਡੈਂਟਿਟੀ, ਆਪਣੀ ਕਮਿਊਨਿਟੀ ਦੀ ਕੀ ਸਟਰੈਂਥ ਆ। ਸੋ ਬੱਚਿਆਂ ਤੋਂ ਵੀ ਪੂਰੇ ਐਫਰਟਸ ਨੇ। ਉਹ ਪਟੀਸ਼ਨ ਵੀ ਉਹਨਾਂ ਨੇ ਸ਼ੁਰੂ ਕੀਤੀ ਹੋਈ ਆ, ਗੁਰਦੁਆਰਿਆਂ ਦੇ ਵਿੱਚ ਵੀ ਉਹਨਾਂ ਨੇ ਪਟੀਸ਼ਨ ਦਾ ਕਰਨਾ ਵਾ, ਤੇ ਬੱਚੇ ਇਸ ਪਾਰਕ ਦੇ ਵਿੱਚ ਬਹੁਤ ਕਮਿਊਨਿਟੀ ਸਰਵਿਸ ਕਰਦੇ ਨੇ। ਇੱਥੇ ਉਹਨਾਂ ਨੇ ਬਜ਼ੁਰਗਾਂ ਦੇ ਨਾਲ ਵੀ ਗੱਲਾਂ ਕੀਤੀਆਂ ਨੇ, ਕਲੀਨ ਅਪਸ ਵੀ ਕੀਤੇ ਨੇ। 2 ਹਫ਼ਤੇ ਪਹਿਲਾਂ ਅਸੀਂ ਇੱਥੇ ਟਰੀਜ਼ ਵੀ ਪਲਾਂਟ ਕੀਤੀਆਂ ਨੇ। ਸੋ ਬੱਚਿਆਂ ਦੇ ਪੂਰੇ ਐਫਰਟਸ ਲੱਗੇ ਹੋਏ ਨੇ ਸਪੋਰਟ ਕਰਨ ਦੇ ਇਸ ਚੀਜ਼ ਨੂੰ। ਸੋ ਬਿਲਕੁਲ ਇੱਕ ਜ਼ਰੂਰ ਆਪਾਂ ਸੁਜੈਸ਼ਨ ਕਰਾਂਗੇ, ਕਿਉਂਕਿ ਬੇਕਰਸਫੀਲਡ ਦੇ ਵਿੱਚ ਕੁਝ ਕੁ ਜਿਹੜੇ ਸੀਨੀਅਰ ਸਿਟੀਜ਼ਨ ਗਰੁੱਪ ਹੈਗੇ ਆ, ਉਹ ਕਾਫੀ ਵਲੰਟੀਅਰ ਹੈਗੇ ਆ। ਉਹਨਾਂ ਨੂੰ ਉਹ ਬਜ਼ੁਰਗ ਜਿਹੜੇ ਆ ਨਾ, ਤੁਹਾਡੇ ਗ੍ਰੈਂਡ ਪੇਰੈਂਟਸ ਵਰਗੇ ਆ, ਉਹਨਾਂ ਨੂੰ ਜ਼ਰੂਰ ਮੂਹਰੇ ਲਾ ਕੇ ਵੀ ਚਲੋ ਜੀ ਅੰਕਲ ਜੀ ਤੇ ਬਾਬਾ ਜੀ ਨਾਲ ਚਲੋ, ਸਾਡੇ ਰਲ ਕੇ ਸਾਥ ਦਿਓ ਜੀ। ਹਾਂਜੀ, ਬਿਲਕੁਲ ਬਿਲਕੁਲ ਜੀ। ਤੇ ਬਹੁਤ ਬਹੁਤ ਥੈਂਕ ਯੂ ਮਨਪ੍ਰੀਤ, ਜਿਹੜੇ ਤੁਸੀਂ ਆਏ ਤੇ ਆ ਕੇ ਜਿਹੜੀ ਇਨਫੋਰਮੇਸ਼ਨ ਦਿੱਤੀ। ਜਾਂਦੇ ਕੀ ਜੇ ਤੁਸੀਂ ਕੋਈ ਸਰੋਤਿਆਂ ਨੂੰ ਕੁਝ ਹੋਰ ਦੱਸਣਾ ਚਾਹੁੰਦੇ ਹੋ, ਜ਼ਰੂਰ ਸ਼ੇਅਰ ਕਰ ਦਿਓ। ਨਹੀਂ ਜੀ, ਬਿਲਕੁਲ ਧੰਨਵਾਦ ਪੰਜਾਬੀ ਰੇਡੀਓ USA ਦਾ। ਤੁਸੀਂ ਇੱਕ ਪਲੇਟਫਾਰਮ ਆ ਜਿੰਨਾ ਤੱਕ ਅਸੀਂ ਨਹੀਂ ਪਹੁੰਚ ਸਕਦੇ, ਤੁਸੀਂ ਪਹੁੰਚ ਸਕਦੇ ਹੋ। ਜਿਵੇਂ ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਨੇ, ਅਸੀਂ ਉਹਨਾਂ ਨੂੰ ਵੀ ਬਹੁਤ ਬੇਨਤੀ ਕਰਦੇ ਹਾਂ ਕਿ ਵੀ ਜ਼ਰੂਰ ਪਹੁੰਚਿਓ ਵੈਨਸਡੇ ਨੂੰ ਤੇ ਇਸ ਚੀਜ਼ ਨੂੰ ਸਪੋਰਟ ਕਰੀਏ। ਜਦੋਂ ਜਿਵੇਂ ਤੁਸੀਂ ਕਿਹਾ ਸੀ, ਜਦੋਂ ELD ਦਾ ਹੋਇਆ ਸੀ, ਆਪਾਂ ਇੱਥੇ ਦੇਖਿਆ ਸੀ ਕਿ ਵੀ ਇੱਥੇ 500 ਬੰਦਾ ਇਕੱਠਾ ਹੋ ਗਿਆ ਸੀਗਾ। ਸੋ ਜਦੋਂ ਆਪਾਂ ਪ੍ਰੋਟੈਸਟ ਕੀਤਾ, ਸੋ ਸਾਨੂੰ ਪਤਾ ਵਾ ਕਿ ਵੀ ਆਪਣੀ ਇੱਥੇ ਕਮਿਊਨਿਟੀ ਰਹਿੰਦੀ ਆ। ਬਸ ਮੈਨੂੰ ਲੱਗਦਾ ਇਹ ਪਹਿਲੀ ਵਾਰ ਅਸੀਂ
ਰਲ ਮਿਲ ਕੇ ਇਸ ਚੀਜ਼ ਨੂੰ ਕਰ ਸਕਦੇ ਹਾਂ। ਸੋ ਬੇਕਰਸਫੀਲਡ ਕਮਿਊਨਿਟੀ ਨੂੰ ਜਿੰਨੇ ਸਰੋਤੇ ਨੇ ਅਸੀਂ ਕਹਿੰਦੇ ਹਾਂ ਕਿ ਵੀ ਜ਼ਰੂਰ ਉੱਥੇ ਪਹੁੰਚਿਓ, ਸਪੋਰਟ ਕਰਿਓ। ਤੇ ਅਗੇਨ ਮੈਂ ਬਹੁਤ ਧੰਨਵਾਦ ਕਰਦੀ ਹਾਂ ਪੰਜਾਬੀ ਰੇਡੀਓ USA ਦਾ। ਮੈਂ ਵੀ ਆਪਦੇ ਕਾਰ 'ਚ ਹੁਣ ਬਸ ਪੰਜਾਬੀ ਰੇਡੀਓ USA ਹੀ ਸੁਣਦੀ ਹੁੰਦੀ ਹਾਂ ਕਿ ਵੀ ਕਮਿਊਨਿਟੀ ਦੇ ਮਸਲੇ ਥੋਤੋਂ ਰਾਹੀਂ ਪਤਾ ਲੱਗਦੇ ਨੇ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਥੈਂਕ ਯੂ, ਬੜੀ ਮਿਹਰਬਾਨੀ ਮਨਪ੍ਰੀਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਪਲੀਜ਼ ਵੱਧ ਤੋਂ ਵੱਧ ਬੁੱਧਵਾਰ ਸ਼ਾਮ ਨੂੰ ਜਿਹੜੀ ਉੱਥੇ ਮੀਟਿੰਗ ਹੋ ਰਹੀ ਹੈ ਪਾਰਕ ਦੇ ਵਿੱਚ, ਜਿਹਦਾ ਨਾਮ ਚੇਂਜ ਹੋਣਾ ਜਸਵੰਤ ਸਿੰਘ ਖਾਲੜਾ ਪਾਰਕ, ਉੱਥੇ ਵੱਧ ਤੋਂ ਵੱਧ ਪਹੁੰਚੋ ਆਪਣੇ ਪਰਿਵਾਰਾਂ ਸਮੇਤ, ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਜਾਓ ਸਮੇਤ ਬੱਚਿਆਂ ਦੇ। ਤੇ ਰਾਜਕਨਵੀਰ ਸਿੰਘ ਜੀ, ਆਪਣਾ ਸਮਾਂ ਵੀ ਸਮਾਪਤ ਹੋਣ ਵਾਲਾ, ਇੱਕ ਦੋ ਖਬਰਾਂ ਆਪਾਂ ਜ਼ਰੂਰ ਹੋਰ ਸਾਂਝੀਆਂ ਕਰਾਂਗੇ ਜੀ, ਤਾਂ ਕਿ ਫਿਰ ਉਹ ਤੋਂ ਅਗਲਾ ਪ੍ਰੋਗਰਾਮ ਜਿਹੜਾ ਮਿੰਟੂ ਗੁਰਸਰੀਆ ਹੋਣਾ ਵਾਲਾ ਆਉਣਾ ਹੈਗਾ। ਜੀ 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 ਬਿਲਕੁਲ, ਉਸ ਨੂੰ ਲੈ ਕੇ ਜਿਹੜਾ ਜ਼ਰੂਰ ਆਪਣੀ ਜਿਹੜੀ ਗੱਲਬਾਤ ਕਰਦੇ ਹਾਂ। ਇੱਕ ਜਿਹੜਾ ਸਟੋਰਮੀ ਡੈਨੀਅਲਸ ਦਾ ਜਿਹੜਾ ਮਾਮਲਾ ਆ ਉਹ ਵੀ ਲਗਾਤਾਰ ਜਿਹੜਾ ਆ ਗਰਮਾ ਰਿਹਾ ਆ। ਇਸ ਦੇ ਵਿੱਚ ਕੱਲ ਆਈ ਥਿੰਕ ਐਂਡਰਸਨ ਕੂਪਰ ਦੇ ਨਾਲ ਇਸ ਬੀਬੀ ਨੇ ਜਿਹੜੀ ਇੰਟਰਵਿਊ ਜਿਹੜੀ ਉਹ ਕੀਤੀ ਸੀਗੀ, ਤੇ ਇਸ ਦੇ ਵਿੱਚ ਉਹਨੇ ਕਿਹਾ ਵੀ ਇੱਕ ਬੰਦੇ ਨੇ ਮੈਨੂੰ ਤੇ ਮੇਰੀ ਜਿਹੜੀ ਆ ਕੁੜੀ ਨੂੰ ਜਿਹੜੀ ਰਾਸ਼ਟਰਪਤੀ ਟਰੰਪ ਦੇ ਨਾਲ ਜਿਹੜੀ ਸਟੋਰੀ ਆ ਉਸ ਨੂੰ ਲੈ ਕੇ 2011 ਦੇ ਵਿੱਚ ਜਿਹੜੀ ਧਮਕੀਆਂ ਦਿੱਤੀਆਂ ਸੀਗੀਆਂ। ਤੇ ਬਹੁਤ ਸਾਰੇ ਲੋਕ ਇਸ ਦੇ ਵਿੱਚ ਜਿਹੜੀਆਂ ਹੁਣ ਗੱਲਾਂ ਵੱਖ-ਵੱਖ ਜਿੰਨੇ ਮੂੰਹ ਉਨੀਆਂ ਗੱਲਾਂ ਵਾਲੀ ਜਿਹੜੀ ਗੱਲ ਆ ਰਹੀ ਆ, ਕਿਤੇ ਨਾ ਕਿਤੇ ਜਿਹੜਾ ਇੱਕ ਨਾਨ ਡਿਸਕਲੋਜ਼ਰ ਐਗਰੀਮੈਂਟ ਦਾ ਜਿਹੜਾ ਰੌਲਾ ਪਿਆ ਸੀਗਾ ਵੀ ਇਹਨਾਂ ਦੇ ਜਿਹੜੇ ਅਫੇਅਰ ਨੂੰ ਲੈ ਕੇ ਜਿਹੜੇ ਇਸ ਟਾਈਮ ਰਾਸ਼ਟਰਪਤੀ ਆ ਉਸ ਟਾਈਮ ਦੇ ਉੱਤੇ ਉਹਨਾਂ ਦਾ ਬੇਟਾ ਬੈਰਨ ਵੀ ਜਿਹੜਾ ਜੰਮ ਚੁੱਕਾ ਸੀਗਾ, ਉਹਨਾਂ ਦੀ ਜਿਹੜੀ ਤੀਜੀ ਪਤਨੀ ਜਿਹੜੀ ਉਹ ਦੇ ਨਾਲ ਜਿਹੜੀ ਉਹਦੀ ਸ਼ਾਦੀ ਹੋ ਚੁੱਕੀ ਸੀਗੀ ਰਾਸ਼ਟਰਪਤੀ ਟਰੰਪ ਦੀ। ਸੋ ਉਹ ਜਿਹੜੇ ਮਸਲੇ ਨੂੰ ਲੈ ਕੇ ਜਿਹੜਾ ਕਾਫੀ ਰੌਲਾ ਪੈ ਰਿਹਾ ਹੈ ਹਸ਼ ਐਗਰੀਮੈਂਟ ਨੂੰ ਜਿਹੜਾ ਉਹ ਲੈ ਕੇ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ। ਉਹ ਜਿਹੜੇ ਇਸ ਟਾਈਮ ਕੋਰਟ ਦੇ ਵਿੱਚ ਗਈ ਹੋਈ ਆ ਵੀ ਮੈਂ ਇਸ ਦੇ ਬਾਰੇ ਜਿਹੜੀ ਹੋਰ ਗੱਲਾਂ ਜਿਹੜੀਆਂ ਦੱਸਣਾ ਚਾਹੁੰਦੀ ਹਾਂ, ਪਰ ਇਹ ਨਾਨ ਡਿਸਕਲੋਜ਼ਰ ਐਗਰੀਮੈਂਟ ਦੇ ਕਰਕੇ ਰੌਲਾ ਪਿਆ $1,30,000 ਦਾ, ਹੋਰ ਪਤਾ ਨਹੀਂ ਕੀ ਕੁਛ ਜਿਹੜਾ ਇਸ ਦੇ ਵਿੱਚ ਆ ਰਿਹਾ ਆ। ਪਰ ਇਹ ਮਸਲਾ ਜਿਹੜਾ ਲਗਾਤਾਰ ਜਿਹੜਾ ਸੁਲਗ ਦਾ ਜਿਹੜਾ ਆ ਰਿਹਾ ਆ, ਇਹ ਕਹਿ ਲਓ ਵੀ ਇੱਕ ਠੰਡਾ ਜਿਹੜਾ ਇਸ ਦੇ ਪ੍ਰਤੀ ਜਿਹੜਾ ਹੋ ਨਹੀਂ ਰਿਹਾ, ਠੰਡੇ ਬਸਤੇ ਦੇ ਵਿੱਚ ਵੀ ਜਿਹੜਾ ਉਹ ਨਹੀਂ ਜਾ ਰਿਹਾ। ਦੇਖਦੇ ਆਉਣ ਵਾਲੇ ਸਮੇਂ 'ਚ ਕੀ ਹੋਊਗਾ। ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਕਿਤੇ ਨਾ ਕਿਤੇ ਜਿਹੜੇ ਹਮੇਸ਼ਾ ਹੀ ਜਿਹੜੇ ਵਿਵਾਦਾਂ ਦੇ ਵਿੱਚ ਘਿਰਦੇ ਰਹਿ ਰਹੇ। ਜੀ ਬਿਲਕੁਲ। ਜੇ ਅਗਲੀ ਖਬਰ ਵੱਲ ਚਲੀਏ, ਜਿਹੜਾ ਇੱਕ ਖਬਰ ਆ ਰਹੀ ਆ ਸੈਨ ਐਂਟੋਨੀਓ ਟੈਕਸਸ ਤੋਂ, ਕਿ ਕਈ ਵਾਰੀ ਕੀ ਆ ਮਾੜੀਆਂ ਖਬਰਾਂ ਵੀ ਬਹੁਤ ਆਉਂਦੀਆਂ ਰਹਿੰਦੀਆਂ। ਉੱਥੇ ਇੱਕ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਮੁਸਲਿਮ ਮੂਲ ਦੇ ਜਿਹੜੇ ਪੇਰੈਂਟਸ ਆ ਜਿਨ੍ਹਾਂ ਦਾ ਨਾਮ ਦੱਸਿਆ ਗਿਆ ਅਬਦੁੱਲਾ ਫਹੀਮੀ ਹਿਸ਼ਮਾਵੀ ਤੇ ਉਹਨਾਂ ਦੀ ਜਿਹੜੀ ਵਾਈਫ ਆ ਹਮਦੀਆ ਹਿਸ਼ਮਾਵੀ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਅਰੈਸਟ ਕਿਉਂ ਕੀਤਾ ਗਿਆ? ਕਿਉਂਕਿ ਉਹਨਾਂ ਦੀ ਜਿਹੜੀ 16 ਸਾਲ ਦੀ ਬੱਚੀ ਆ, ਸੈਨ ਐਂਟੋਨੀਓ ਹਾਈ ਸਕੂਲ ਦੀ ਸਟੂਡੈਂਟ ਆ, ਉਹਨੂੰ ਧੱਕੇ ਦੇ ਨਾਲ ਉਹਦਾ ਅਰੇਂਜ ਮੈਰਿਜ ਕਰਨ ਜਾ ਰਿਹਾ ਸੀ ਤੇ ਉਹ ਅਰੇਂਜ ਮੈਰਿਜ ਦੇ ਬਦਲੇ $20,000 ਵੀ ਕਲੈਕਟ ਕਰ ਰਹੇ ਸੀ। ਤੇ ਜਦੋਂ ਉਸ ਬੱਚੀ ਨੇ ਨਾ ਕੀਤੀ ਵੀ ਨਹੀਂ ਮੈਂ ਕਰਨਾ ਨਹੀਂ ਚਾਹੁੰਦੀ ਵਿਆਹ, ਤੇ ਫਿਰ ਕਹਿੰਦੇ ਉਹਨੂੰ ਉਹਨਾਂ ਨੇ ਕੁੱਟਿਆ ਮਾਰਿਆ ਵੀ, ਤੇ ਉਹਦੇ ਫੇਸ ਦੇ ਉੱਤੇ ਤੱਤਾ ਆਇਲ ਹੌਟ ਆਇਲ ਵੀ ਸਿੱਟਿਆ। ਸੋ ਇਹ ਬਹੁਤ ਜਿਹੜੀ ਖਬਰ ਆ ਆਲਮੋਸਟ ਜਿੰਨਾ ਵੀ USA ਦਾ ਮੇਨ ਸਟ੍ਰੀਮ ਮੀਡੀਆ ਆ ਉਹਨਾਂ ਨੇ ਇਹ ਖਬਰ ਕੀਤੀ ਆ ਵੀ ਦੇਖੋ USA ਦੇ ਵਿੱਚ ਰਹਿ ਕੇ ਵੀ ਜਿਹੜਾ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਹੈਗਾ। ਜੀ ਜੀ ਅਗਲੀ ਜਾਂਦੇ ਹਰਜੋਤ ਸਿੰਘ ਜੀ ਆਪਾਂ ਗੱਲ ਕਰੀਏ ਮਿਸਰ ਇਜਿਪਟ ਤੋਂ ਜਿਹੜੀ ਇਹ ਖਬਰ ਆ ਰਹੀ ਹੈ। ਉੱਥੇ ਜਿਹੜੀਆਂ ਪ੍ਰੈਜ਼ੀਡੈਂਟ ਦੀਆਂ ਜਿਹੜੀਆਂ ਚੋਣਾਂ ਸ਼ੁਰੂ ਹੋ ਚੁੱਕੀਆਂ ਤੇ ਕਹਿੰਦੇ ਇਹ ਆਲਮੋਸਟ ਸਰਟਨ ਆ ਵੀ ਉੱਥੇ ਜਿਹੜਾ ਅਬਦੁਲ ਫਤਿਹ ਅਲ ਸੀਸੀ ਆ ਉਹ ਜਿਹੜਾ ਵਰਚੁਅਲੀ ਜੇ ਇੱਕ ਹਿਸਾਬ ਦੇ ਨਾਲ ਗਰੰਟਿਡ ਟੂ ਵਿਨ ਹੈਗਾ ਆ ਤੇ ਉਹ ਜਿੱਤੂਗਾ। ਤੇ ਜਿਹੜਾ ਉਹਦਾ ਚੈਲੰਜਰ ਹੈਗਾ ਆ ਮੁਸਤਫਾ ਮੌਸਾ, ਬਹੁਤ ਘੱਟ ਕਹਿੰਦੇ ਲੋਕ ਇਸ ਨੂੰ ਜਿਹੜੇ ਜਾਣਦੇ ਆ। ਅਖੀਰਲੇ ਮਿੰਟ ਦੇ ਵਿੱਚ ਜਿਹੜਾ ਇਹ ਉਸਨੇ ਜੁਆਇਨ ਕੀਤਾ। ਆਈ ਥਿੰਕ ਇਸੇ ਲਈ ਸਰਕਾਰ ਨੇ ਜਿਹੜਾ ਇਸ ਬੰਦੇ ਨੂੰ ਜਿਹੜਾ ਖੜਾ ਕਰ ਦਿੱਤਾ ਤਾਂ ਜੋ ਇਹ ਨਾ ਲੱਗੇ ਵੀ ਇੱਕ ਵਨ ਕੈਂਡੀਡੇਟ ਇਲੈਕਸ਼ਨ ਜਿਹੜੀ ਆ ਉਹ ਹੋ ਰਹੀ ਆ। ਸੋ ਉਹ ਜਿਹੜੇ ਤੇ ਬਾਕੀ ਜਦ ਕਿ ਜਿਹੜੇ ਥੋੜੇ ਫੇਮਸ ਸੀਗੇ ਉਹਨਾਂ ਨੂੰ ਪਹਿਲਾਂ ਜਾਂ ਬਾਹਰ ਕੱਢ ਦਿੱਤਾ ਗਿਆ ਜਿੱਦਾਂ ਆਪਾਂ ਰਸ਼ੀਅਨ ਇਲੈਕਸ਼ਨ ਦੇ ਵਿੱਚ ਦੇਖਿਆ, ਤੇ ਜਾਂ ਕਈਆਂ ਨੂੰ ਜਿਹੜਾ ਆ ਉਹ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਸੀਗਾ। ਸੋ ਉੱਥੇ ਕਹਿਣ ਨੂੰ ਜਿਹੜੀਆਂ ਇਲੈਕਸ਼ਨ ਜਿਹੜੀਆਂ ਉਹ ਚੱਲ ਰਹੀਆਂ ਆ ਤੇ ਉਹੀ ਬੰਦਾ ਜਿਹੜਾ ਦੁਬਾਰਾ ਆ ਉੱਥੇ ਰਾਸ਼ਟਰਪਤੀ ਕਹਿੰਦੇ ਬਣ ਨਹੀਂ ਜਾਊਗਾ। ਸੋ ਬਿਲਕੁਲ ਸਾਡਾ ਸਮਾਂ ਵੀ ਹੁਣ ਸਮਾਪਤ ਹੁੰਦਾ। ਬਿਲਕੁਲ ਜੀ, ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478